ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਕਿ ਜਿਹੜਾ ਤੁਸੀਂ ਵੀਰਵਾਲ ਦਿਵਸ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦੇ ਸੰਬੰਧ ਵਿੱਚ ਐਲਾਨੇ ਹੋਇਆ ਪ੍ਰੋਗਰਾਮ ਵੀ ਉਹਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਹਾੜੇ ਵਜੋਂ ਹੀ ਮਨਾਇਆ ਜਾਵੇ। ਇਹਦਾ ਵਿਰੋਧ ਕਰਨਾ ਚਾਹੀਦਾ। ਜਿਹੜਾ ਕੁਝ ਭਾਰਤ ਦੀ ਸਰਕਾਰ ਜਾਂ ਅਸਲ ਵਿੱਚ RSS ਹਿੰਦੂਤਵਾ ਲੌਬੀ ਕਰ ਰਹੀ ਹੈ ਤੇ ਬਾਦਲ ਦਲ ਜਾਂ ਸ਼੍ਰੋਮਣੀ ਕਮੇਟੀ ਬੇਸ਼ੱਕ ਆਪਦੇ ਗਿਣਤੀ ਮਿਣਤੀ ਦੇ ਹਿਸਾਬ ਨਾਲ ਇਹਦੀ ਮੁਖਾਲਫਤ ਕਰ ਰਹੇ ਨੇ। ਸ਼ੁਕਰਗੁਜ਼ਾਰ ਹੀ ਹੋਈਏ ਇਸ ਗੱਲ ਦੇ ਲਈ ਵੀ ਇਹਨਾਂ ਦੀ ਟੁੱਟੀ ਹੋਈ ਆ ਤੇ ਵਿਰੋਧ ਕਰ ਰਹੇ ਨੇ, ਨਹੀਂ ਤਾਂ ਇਹਨਾਂ ਨੇ ਹਮਾਇਤ ਕਰਨੀ ਸੀ ਤੇ ਵਿਰੋਧ ਕਰਨ ਵਾਲੇ ਸਿੱਖਾਂ ਨੂੰ ਪਾਲਾ ਬੋਲਣਾ ਸੀ। 1947 ਮੌਕੇ ਸਿੱਖਾਂ ਨੂੰ ਇਤਿਹਾਸ ਨੇ ਜਿਸ ਹਾਲਾਤ ਵਿੱਚ, ਜਿਸ ਸਥਿਤੀ ਵਿੱਚ, ਜਿਸ ਮਾਹੌਲ ਵਿੱਚ ਲਿਆ ਕੇ ਸੁੱਟਿਆ, ਨਾ ਤਾਂ ਉਸ ਤੋਂ ਬਾਅਦ ਵਿੱਚ ਸਿੱਖ ਬਾਦਸ਼ਾਹ ਰਹੇ ਤੇ ਨਾ ਬਾਕੀ ਰਹੇ। ਸਾਡੀ ਕੌਮ ਦੇ ਆਗੂਆਂ ਨੇ ਸਾਨੂੰ ਇਹ ਮੱਤਾਂ ਦੇਣੀਆਂ ਸ਼ੁਰੂ ਕਰਤੀਆਂ ਕਿ ਗੁਲਾਮ ਤਾਂ ਆਪਾਂ ਗੱਲਾਂ ਗੋਰਿਆਂ ਦੇ ਸੀ, ਜਾਂ ਆਪਾਂ ਇਸ ਤੋਂ ਪਹਿਲਾਂ ਮੁਗਲਾਂ ਪਠਾਣਾ ਹੋਰਾਂ ਨਾਲ ਲੜਦੇ ਚੰਗੇ ਲੱਗਦੇ ਸੀ। ਇਹ ਤਾਂ ਹੁਣ ਆਪਣਾ ਮੁਲਕ ਆ, ਆਪਾਂ ਇੱਥੇ ਡੈਮੋਕ੍ਰੇਸੀ ਦੇ ਰਾਹੀਂ ਆਪਦੇ ਹੱਕ ਲੈ ਲੈਣੇ ਆ, ਕੋਈ ਗੱਲ ਹੀ ਨਹੀਂ। ਜਿਹੜਾ ਕੌਮ ਦਾ ਚਤੰਨ ਵਰਗ ਸੀ ਉਸ ਦਿਨ ਤੋਂ ਪਿੱਟਦਾ ਆ ਰਿਹਾ, ਜਿਹੜੀ ਪਛਾਣ ਆ ਸਿੱਖਾਂ ਦੀ ਆਇਡੈਂਟੀਟੀ ਆ, ਉਹਨੂੰ ਖਤਮ ਕਰਦੇ ਜਾਣਗੇ, ਮਲੀਆ ਮੇਟ ਕਰਦੇ ਜਾਣਗੇ ਤੇ ਅੰਤ ਸਾਲ 2 ਸਾਲ 4 ਸਾਲ 10 ਸਾਲ ਦੀ ਗੱਲ ਨਹੀਂ, ਚਾਹੇ ਸਦੀਆਂ ਲੱਗ ਜਾਣ, ਇਸ ਸਿਸਟਮ ਦੇ ਵਿੱਚ ਅਗਲੇ ਤੁਹਾਡੇ ਧਰਮ ਦਾ, ਤੁਹਾਡੀ ਕੌਮ ਦਾ ਸਭ ਕੁਝ ਖਤਮ ਕਰ ਦੇਣਗੇ। ਪ੍ਰਧਾਨ ਮੰਤਰੀ ਬਣਾਤਾ ਸੀਗਾ ਜੀ ਡਾਕਟਰ ਮਨਮੋਹਨ ਸਿੰਘ ਨੂੰ, ਫੌਜਾਂ ਦੇ ਮੁਖੀ ਵੀ ਬਣਾਏ ਆ ਸਿੱਖਾਂ ਚੋਂ, ਹੋਰ ਵੱਡੀਆਂ ਵੱਡੀਆਂ ਪੋਸਟਾਂ ਤੇ ਸਿੱਖ ਬੈਠੇ ਆ। ਇਹ ਛੱਡੋ ਜੀ ਗੱਲਾਂ। ਹਰੇਕ ਕੌਮ ਨੂੰ ਪੂਰਾ ਤਾਂ ਸਾਰਾ ਕੁਝ ਕਿਤੋਂ ਵੀ ਨਹੀਂ ਮਿਲਦਾ ਹੁੰਦਾ। ਜੇ ਆਪਣੇ ਨਾਲ ਥੋੜਾ ਬਹੁਤਾ ਮਾੜਾ ਚੰਗਾ ਵਾਪਰ ਵੀ ਗਿਆ, ਐਡੀ ਕਿੱਡੀ ਕਾਫਤ ਆ ਗਈ। ਬੜੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਇਉਂ ਲੱਗਦਾ ਵੀ ਸਿੱਖਾਂ ਦੇ ਅੰਦਰੋਂ ਖਾਲਿਸਤਾਨੀ ਵਿਚਾਰਧਾਰਾ ਨੂੰ, ਖਾਲਿਸਤਾਨ ਦੇ ਕਨਸੈਪਟ ਨੂੰ, ਖਾਲਿਸਤਾਨ ਦੇ ਸੰਘਰਸ਼ ਨੂੰ ਰੱਦ ਕਰਵਾਉਣਾ ਹੀ ਖਣੀ ਪੰਥ ਦੀ ਸੇਵਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਕਿ ਜਿਹੜਾ ਤੁਸੀਂ ਵੀਰਵਾਲ ਦਿਵਸ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦੇ ਸੰਬੰਧ ਵਿੱਚ ਐਲਾਨੇ ਹੋਇਆ ਪ੍ਰੋਗਰਾਮ ਵੀ ਉਹਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਹਾੜੇ ਵਜੋਂ ਹੀ ਮਨਾਇਆ ਜਾਵੇ। ਜਿਹੜਾ ਵੀਰਵਾਲ ਦਿਵਸ ਵਾਲਾ ਕਨਸੈਪਟ ਆ ਜਾਂ ਇਹ ਸਾਰਾ ਪ੍ਰੋਗਰਾਮ ਆ, ਇਹ ਸਿੱਖ ਵਿਸ਼ਵਾਸਾਂ ਦੇ ਜਾਂ ਸਿੱਖ ਨਜ਼ਰੀਏ ਦੇ ਅਨੁਕੂਲ ਨਹੀਂ। ਦੇਖਣ ਨੂੰ ਜਾਣੀ ਕਿ ਜੇ ਆਮ ਆਪਾਂ ਗੱਲ ਕਰੀਏ, ਜਿਵੇਂ ਆਮ ਅਸੀਂ ਸਾਰੇ ਬਾਦਲ ਦਲ ਦੀਆਂ ਕਰਤੂਤਾਂ ਤੋਂ ਅੱਕੇ ਹੋਏ ਆ ਤੇ ਆਪਾਂ ਨੂੰ ਇਹ ਵੀ ਪਤਾ ਵੀ ਸ਼੍ਰੋਮਣੀ ਕਮੇਟੀ ਦੇ ਰਾਹੀਂ ਆਪਦੇ ਪੈਰ ਜੇ ਲਾਉਣ ਨੂੰ ਫਿਰਦੇ ਆ ਤੇ ਅਸੀਂ ਇਹਦਾ ਵਿਰੋਧ ਜਿਹਾ ਕਰਕੇ ਡੰਗ ਜਿਹਾ ਸਾਰ ਸਕਦੇ ਹਾਂ, ਪਰ ਇਉਂ ਚੰਗਾ ਨਹੀਂ, ਇਹ ਠੀਕ ਨਹੀਂ ਗੱਲ। ਇਹ ਗੱਲ ਸੱਚੀ ਆ ਕਿ ਇਹਦਾ ਵਿਰੋਧ ਕਰਨਾ ਚਾਹੀਦਾ। ਜਿਹੜਾ ਕੁਝ ਭਾਰਤ ਦੀ ਸਰਕਾਰ ਜਾਂ ਅਸਲ ਵਿੱਚ RSS ਹਿੰਦੂਤਵਾ ਲੌਬੀ ਕਰ ਰਹੀ ਹੈ ਤੇ ਬਾਦਲ ਦਲ ਜਾਂ ਸ਼੍ਰੋਮਣੀ ਕਮੇਟੀ ਬੇਸ਼ੱਕ ਆਪਦੇ ਗਿਣਤੀ ਮਿਣਤੀ ਦੇ ਹਿਸਾਬ ਨਾਲ ਇਹਦੀ ਮੁਖਾਲਫਤ ਕਰ ਰਹੇ ਨੇ। ਸ਼ੁਕਰਗੁਜ਼ਾਰ ਹੀ ਹੋਈਏ ਇਸ ਗੱਲ ਦੇ ਲਈ ਵੀ ਇਹਨਾਂ ਦੀ ਟੁੱਟੀ ਹੋਈ ਆ ਤੇ ਵਿਰੋਧ ਕਰ ਰਹੇ ਨੇ, ਨਹੀਂ ਤਾਂ ਇਹਨਾਂ ਨੇ ਹਮਾਇਤ ਕਰਨੀ ਸੀ ਤੇ ਵਿਰੋਧ ਕਰਨ ਵਾਲੇ ਸਿੱਖਾਂ ਨੂੰ ਪਾਲਾ ਬੋਲਣਾ ਸੀ। ਗੱਲ ਇਹ ਹੈ ਕਿ ਸਿੱਖਾਂ ਦੀ ਭਾਰਤ ਵਿੱਚ ਹਾਲਤ ਬੜੀ ਅਜੀਬੋ-ਗਰੀਬ ਆ। 1947 ਤੋਂ ਪਹਿਲਾਂ ਸਿੱਖ ਜਾਂ ਬਾਗੀ ਹੁੰਦੇ ਸੀ ਜਾਂ ਬਾਦਸ਼ਾਹ, ਜਾਂ ਤਾਂ ਸਿੱਖ ਬਾਦਸ਼ਾਹ ਨੇ ਤੇ ਜਾਂ ਬਾਦਸ਼ਾਹਤ ਪ੍ਰਾਪਤ ਕਰਨ ਲਈ ਲੜ ਰਹੇ ਨੇ, ਜਾਣੀ ਕਿ ਜੂਝ ਰਹੇ ਨੇ ਤੇ ਆਜ਼ਾਦੀ ਲੈਣਗੇ। ਪਰ 1947 ਮੌਕੇ ਸਿੱਖਾਂ ਨੂੰ ਇਤਿਹਾਸ ਨੇ ਜਿਸ ਹਾਲਾਤ ਵਿੱਚ, ਜਿਸ ਸਥਿਤੀ ਵਿੱਚ, ਜਿਸ ਮਾਹੌਲ ਵਿੱਚ ਲਿਆ ਕੇ ਸੁੱਟਿਆ, ਨਾ ਤਾਂ ਉਸ ਤੋਂ ਬਾਅਦ ਵਿੱਚ ਸਿੱਖ ਬਾਦਸ਼ਾਹ ਰਹੇ ਤੇ ਨਾ ਬਾਗੀ ਰਹੇ। ਜਿਹੜੀ ਤੀਜੀ ਸਥਿਤੀ ਪੈਦਾ ਹੋਈ ਉਹਨੂੰ ਕਹਿੰਦੇ ਆ ਗੁਲਾਮੀ।
ਤੇ ਸਾਡੀ ਕੌਮ ਦੇ ਆਗੂਆਂ ਨੇ ਸਾਨੂੰ ਇਹ ਮੱਤਾਂ ਦੇਣੀਆਂ ਸ਼ੁਰੂ ਕਰਤੀਆਂ ਕਿ ਗੁਲਾਮ ਤਾਂ ਆਪਾਂ ਗੱਲਾਂ ਗੋਰਿਆਂ ਦੇ ਸੀ, ਜਾਂ ਆਪਾਂ ਇਸ ਤੋਂ ਪਹਿਲਾਂ ਮੁਗਲਾਂ ਪਠਾਣਾ ਹੋਰਾਂ ਨਾਲ ਲੜਦੇ ਚੰਗੇ ਲੱਗਦੇ ਸੀ। ਇਹ ਤਾਂ ਹੁਣ ਆਪਣਾ ਮੁਲਕ ਆ, ਆਪਾਂ ਇੱਥੇ ਡੈਮੋਕ੍ਰੇਸੀ ਦੇ ਰਾਹੀਂ ਆਪਦੇ ਹੱਕ ਲੈ ਲੈਣੇ ਆ, ਕੋਈ ਗੱਲ ਹੀ ਨਹੀਂ। ਤੇ ਪੰਗਾ ਪੈ ਗਿਆ ਉਦਣ ਤੋਂ ਬਈ ਜਿਹੜਾ ਕੌਮ ਦਾ ਚਤੰਨ ਵਰਗ ਸੀ ਉਸ ਦਿਨ ਤੋਂ ਪਿੱਟਦਾ ਆ ਰਿਹਾ ਵੀ ਇਸ ਡੈਮੋਕ੍ਰੇਸੀ ਦੇ ਵਿੱਚ ਸਿੱਖਾਂ ਦੀ ਹੋਂਦ ਨੂੰ, ਸਿੱਖਾਂ ਦੀ ਜਿਹੜੀ ਹੋਂਦ ਹਸਤੀ ਆ ਉਹਨੂੰ ਹੌਲੀ ਹੌਲੀ ਖੋਰਦੇ ਜਾਣਗੇ। ਸਿੱਖਾਂ ਨੂੰ ਜਿਹੜੀ ਪਛਾਣ ਆ, ਸਿੱਖਾਂ ਦੀ ਆਇਡੈਂਟੀਟੀ ਆ, ਉਹਨੂੰ ਖਤਮ ਕਰਦੇ ਜਾਣਗੇ, ਮਲੀਆ ਮੇਟ ਕਰਦੇ ਜਾਣਗੇ। ਤੇ ਅੰਤ ਸਾਲ 2 ਸਾਲ 4 ਸਾਲ 10 ਸਾਲ ਦੀ ਗੱਲ ਨਹੀਂ, ਚਾਹੇ ਸਦੀਆਂ ਲੱਗ ਜਾਣ, ਇਸ ਸਿਸਟਮ ਦੇ ਵਿੱਚ ਅਗਲੇ ਤੁਹਾਡੇ ਧਰਮ ਦਾ, ਤੁਹਾਡੀ ਕੌਮ ਦਾ ਸਭ ਕੁਝ ਖਤਮ ਕਰ ਦੇਣਗੇ। ਵੱਧ ਤੋਂ ਵੱਧ ਤੁਹਾਨੂੰ ਕੇਸਾਧਾਰੀ ਹਿੰਦੂ ਵੀ ਠੀਕ ਆ, ਤੁਸੀਂ ਗਾਤਰੇ ਕਿਰਪਾਨਾਂ ਪਾ ਲਓ, ਬਾਣੀ ਪੜ੍ਹਿਆ ਕਰੋ, ਕੋਈ ਚੱਕਰ ਨਹੀਂ, ਤੇ ਗੁਰਬਾਣੀ ਦੀ ਵਿਆਖਿਆ ਹਿੰਦੂ ਤਵੀ ਨਜ਼ਰੀਏ ਦੀ ਕਰ ਲੈਂਦੇ ਆ, ਤੇ ਏਦਾਂ ਜੇ ਕਰਕੇ ਡੰਗ ਜਾ ਸਾਰ ਲਵਾਂਗੇ। ਹੁਣ ਇਹ ਚੀਜ਼ 1947 ਤੋਂ ਫੌਰਨ ਬਾਅਦ ਚੱਲ ਪਈ। ਉਦੋਂ ਤੋਂ ਸਿੱਖਾਂ ਦੇ ਅੰਦਰ ਇੱਕ ਧਿਰ ਉਹ ਪੈਦਾ ਹੋ ਗਈ ਜਿਹਨੂੰ ਭਾਰਤ ਵਿੱਚ ਰਹਿਣਾ ਤੇ ਭਾਰਤ ਦੀ ਗੁਲਾਮੀ ਸਵੀਕਾਰ ਕਰਕੇ ਆਪਦੀ ਹੋਂਦ ਹਸਤੀ ਨੂੰ ਖੋਰਦੇ ਹੋਏ ਇਸ ਮਾਹੌਲ ਨੂੰ ਮਨਜ਼ੂਰ ਕਰਨਾ ਕਦੇ ਵੀ ਮਨਜ਼ੂਰ ਨਹੀਂ ਸੀ, ਤੇ ਉਹ ਇਹਦੇ ਖਿਲਾਫ ਲੜੇ। ਲੜਨ ਦੇ ਤਰੀਕੇ ਅੱਡੋ ਅੱਡ ਮੌਕਿਆਂ ਤੇ ਅੱਡ ਅੱਡ ਹੁੰਦੇ ਰਹੇ। ਮੈਂ ਤਾਂ ਇਹ ਵੀ ਸਮਝਦਾ ਹਾਂ ਕਿ ਜਿਹੜਾ ਪੰਜਾਬੀ ਸੂਬੇ ਲਈ ਮੋਰਚਾ ਲਾਇਆ, ਜਾਂ ਧਰਮ ਯੁੱਧ ਮੋਰਚਾ, ਜਾਂ ਐਮਰਜੈਂਸੀ ਖਿਲਾਫ ਮੋਰਚਾ, ਜਾਂ ਹੋਰ ਜਿੰਨੇ ਵੀ ਮੋਰਚੇ ਆ, ਉਹਨਾਂ ਮੋਰਚਿਆਂ ਦੇ ਨਾਂ ਜਾਂ ਉਹਦਾ ਮੋਰਚਿਆਂ ਦੇ ਪ੍ਰਬੰਧਕਾਂ ਦਾ ਮਨ ਜਿਹੜੀ ਗੱਲ 'ਚ ਮਰਜ਼ੀ ਹੋਵੇ, ਪਰ ਮੋਰਚੇ ਵਿੱਚ ਸ਼ਾਮਲ ਹੋਣ ਵਾਲੇ ਜਿਹੜੇ ਸਿੱਖ ਭਰਾ ਸੀ, ਸਾਡੇ ਬਜ਼ੁਰਗ, ਸਾਡੇ ਉਹਨਾਂ ਦੇ ਮਨ ਵਿੱਚ ਇਹੀ ਹੁੰਦਾ ਸੀਗਾ ਵੀ ਆਪਾਂ ਆਪਦੇ ਰਾਜ ਦੀ ਪ੍ਰਾਪਤੀ ਲਈ ਲੜ ਰਹੇ। ਇਹ ਭਾਵਨਾ ਮਨ ਵਿੱਚ ਹੁੰਦੀ ਸੀ। ਮੋਰਚਿਆਂ ਦੌਰਾਨ ਜਿਹੜੀਆਂ ਤਕਰੀਰਾਂ ਸਿੱਖ ਲੀਡਰਸ਼ਿਪ ਸਟੇਜ ਤੋਂ ਕਰਦੀ ਰਹੀ ਆ, ਉਹਨਾਂ ਵਿੱਚੋਂ ਭਾਵਨਾ ਵੀ ਇਹੀ ਨਿਕਲਦੀ ਸੀ ਵੀ ਉਹ ਸਾਡੇ ਦੁਸ਼ਮਣ ਆ ਤੇ ਅਸੀਂ ਉਹਨਾਂ ਤੋਂ ਆਪਦੇ ਹੱਕ ਲਈ, ਇਨਸਾਫ ਲਈ ਲੜ ਰਹੇ ਹਾਂ। ਹੱਕ ਤੇ ਇਨਸਾਫ ਲਈ ਬਹੁਤੀ ਵਾਰ ਉਹ ਪੁਰਾਤਨ ਇਤਿਹਾਸ ਵਿੱਚੋਂ ਜਦੋਂ ਉਦਾਹਰਨਾਂ ਦਿੰਦੇ ਸੀ, ਰਾਗੀ ਢਾਡੀ, ਕਥਾਕਾਰ, ਪ੍ਰਚਾਰਕ ਤੇ ਲੀਡਰ, ਉਹ ਇਉਂ ਲੱਗਣ ਲਾ ਦਿੰਦੇ ਸੀ ਵੀ ਸਾਹਮਣੇ ਬੈਠੇ ਬੰਦੇ ਨੂੰ ਮਹਿਸੂਸ ਹੁੰਦਾ ਸੀ ਵੀ ਜੇ ਐਤਕੀ ਵੋਟਾਂ ਦੇ ਵਿੱਚ ਅਕਾਲੀ ਦਲ ਦਾ ਰਾਜ ਆ ਗਿਆ, ਨੀਲੀ ਪੱਗ ਵਾਲਿਆਂ ਦਾ, ਤਾਂ ਸਮਝ ਲਓ ਵੀ ਆਪਣਾ ਖਾਲਿਸਤਾਨ ਹੀ ਬਣ ਗਿਆ, ਖਾਲਸਾ ਰਾਜ ਆ ਗਿਆ, ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਬਣ ਗਿਆ। ਆ ਜਦੋਂ ਅਕਾਲੀ ਭਾਜਪਾ ਗੱਠਜੋੜ ਵਾਲਾ ਚੱਕਰ ਚੱਲਿਆ 1997 ਵਾਲੀਆਂ ਚੋਣਾਂ ਤੋਂ ਬਾਅਦ, ਉਦੋਂ ਬਾਅਦ ਤਾਂ ਠੋਕ ਵਜਾ ਕੇ ਸਿੱਧਾ ਹੀ ਕਹਿੰਦੇ ਰਹੇ ਨੇ ਵੀ ਅਸੀਂ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਭਾਗ ਦੇਵਾਂਗੇ। ਤੇ ਇਸ ਸਾਰੇ ਸਫ਼ਰ ਦੌਰਾਨ 1947 ਤੋਂ ਲੈ ਕੇ ਹੁਣ ਤੱਕ ਦੋ ਚੀਜ਼ਾਂ ਦਾ ਜਿਹੜਾ ਪੰਥ ਦੇ ਅੰਦਰ ਕਸ਼ਮਕਸ਼ ਚੱਲ ਰਹੀ ਆ, ਉਹ ਇਹ ਆ ਵੀ ਇੱਕ ਤਾਂ ਉਹ ਲੋਕ ਨੇ ਜਿਹੜੇ ਕਹਿੰਦੇ ਆ ਵੀ ਭਾਰਤ ਮਾਤਾ ਕੀ ਜੈ ਕਹਿ ਕੇ ਇੱਥੇ ਹੀ ਦਿਨ ਇਕੱਠੀਆਂ ਕਰੀ ਚੱਲੋ, ਇੱਥੇ ਹੀ ਇਵੇਂ ਹੀ ਚੱਲਦਾ ਰਹਿਣਾ ਹੈ, ਤਾਂ ਕਿਉਂਕਿ ਹੁਣ ਭਾਰਤ ਤੋਂ ਆਜ਼ਾਦੀ ਕੋਈ ਮਿਲਣੀ ਨਹੀਂ ਤੇ ਆਪਾਂ ਬਸ ਜਿਵੇਂ ਵੀ ਹੈ ਵਕਤ ਕੱਢੋ। ਦੇਖੋ ਫਿਰ ਉਹ ਕੁਛ ਇਹੋ ਜਿਹੀਆਂ ਗੱਲਾਂ ਕੱਢ ਲਿਆਉਂਦੇ ਆ ਵੀ ਦੇਖੋ ਜੀ, ਰਾਸ਼ਟਰਪਤੀ ਬਣਾਤਾ ਸੀ ਸਿੱਖ ਨੂੰ ਗਿਆਨੀ ਜੈਲ ਸਿੰਘ ਨੂੰ, ਪ੍ਰਧਾਨ ਮੰਤਰੀ ਬਣਾਤਾ ਸੀਗਾ ਜੀ ਡਾਕਟਰ ਮਨਮੋਹਨ ਸਿੰਘ ਨੂੰ, ਫੌਜਾਂ ਦੇ ਮੁਖੀ ਵੀ ਬਣਾਏ ਆ ਸਿੱਖਾਂ ਚੋਂ, ਹੋਰ ਵੱਡੀਆਂ ਵੱਡੀਆਂ ਪੋਸਟਾਂ ਤੇ ਸਿੱਖ ਬੈਠੇ ਆ। ਇਹ ਛੱਡੋ ਜੀ ਗੱਲਾਂ, ਹਰੇਕ ਕੌਮ ਨੂੰ ਪੂਰਾ ਤਾਂ ਸਾਰਾ ਕੁਝ ਕਿਤੋਂ ਵੀ ਨਹੀਂ ਮਿਲਦਾ ਹੁੰਦਾ। ਜੇ ਆਪਣੇ ਨਾਲ ਥੋੜਾ ਬਹੁਤਾ ਮਾੜਾ ਚੰਗਾ ਵਾਪਰ ਵੀ ਗਿਆ, ਏਡੀ ਕਿੱਡੀ ਕਾਫਤ ਆ ਗਈ, ਇਉਂ ਤਾਂ ਨਹੀਂ ਚਾਹੀਦਾ ਹੈਗਾ ਵੀ ਆਪਾਂ ਅੱਡੀ ਹੋ ਕੇ ਬਹਿ ਜਾਈਏ। ਇਸ ਤਰੀਕੇ ਦੀਆਂ ਗੱਲਾਂ ਕਰਨ ਵਾਲੇ ਜਿਹੜੇ ਲੋਕ ਨੇ, ਉਹਨਾਂ ਨੇ ਸਿੱਖਾਂ ਦੇ ਮਨਾਂ ਦੇ ਅੰਦਰ ਭਾਰਤੀ ਮੁੱਖ ਧਾਰਾ ਪ੍ਰਤੀ ਅਦਬ ਸਤਿਕਾਰ ਪੈਦਾ ਕਰਨਾ ਹੀ ਆਪਦਾ ਮਿਸ਼ਨ ਮੰਨਿਆ ਹੋਇਆ। ਬੜੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਇਉਂ ਲੱਗਦਾ ਵੀ ਸਿੱਖਾਂ ਦੇ ਅੰਦਰੋਂ ਖਾਲਿਸਤਾਨੀ ਵਿਚਾਰਧਾਰਾ ਨੂੰ, ਖਾਲਿਸਤਾਨ ਦੇ ਕਨਸੈਪਟ ਨੂੰ, ਖਾਲਿਸਤਾਨ ਦੇ ਸੰਘਰਸ਼ ਨੂੰ ਰੱਦ ਕਰਵਾਉਣਾ ਹੀ ਖਣੀ ਪੰਥ ਦੀ ਸੇਵਾ। ਬੜੇ ਇਹੋ ਜਿਹੇ ਸਿੱਖ ਨੇ ਜਿਨ੍ਹਾਂ ਨੂੰ ਲੱਗਦਾ ਵੀ ਸਿੱਖੀ ਦੀ ਸੇਵਾ ਕੀ ਆ, ਉਹ ਕਹਿੰਦੇ ਆ ਵੀ ਜੇ ਸਿੱਖਾਂ ਨੂੰ ਖਾਲਿਸਤਾਨ ਦੇ ਰਾਹ ਤੋਂ ਮੋੜ ਲਿਆ, ਸਮਝ ਲਓ ਸਿੱਖੀ ਦੀ ਸੇਵਾ ਕਰ ਰਹੇ।
ਇਹ ਉਹ ਬੰਦੇ ਆ ਜਿਹੜੇ ਅਰਦਾਸ ਕਰਨ ਤੋਂ ਬਾਅਦ ਹਮੇਸ਼ਾ ਹੀ ਉੱਚੀ ਉੱਚੀ ਰਾਜ ਕਰੇਗਾ ਖਾਲਸਾ ਗਾ ਰਹੇ ਹੁੰਦੇ। ਹੁਣ ਇਹਨਾਂ ਲੋਕਾਂ ਦੇ ਅੰਦਰ ਕਈ ਸੈਕਸ਼ਨ ਨੇ, ਕਈ ਧਿਰਾਂ ਧੜੇ ਨੇ, ਕਦੇ ਕੋਈ ਚੀਜ਼ ਮੂਹਰੇ ਆ ਜਾਂਦੀ ਹੈ, ਕਦੇ ਕੋਈ ਚੀਜ਼ ਜ਼ਿਆਦਾ, ਤੇ ਉਹਦੇ ਨਾਲ ਫਿਰ ਸਿੱਖ ਕੌਮ ਦੇ ਬਾਗੀ ਜਾਂ ਬਾਦਸ਼ਾਹ ਵਾਲੇ ਕਨਸੈਪਟ ਨੂੰ ਪ੍ਰਣਾਏ ਹੋਏ ਸਿੱਖ ਆ ਜਿਹੜੇ, ਜਿਨ੍ਹਾਂ ਨੂੰ ਅੱਜ ਆਪਾਂ ਚਲੋ ਖਾਲਿਸਤਾਨੀ ਸ਼ਬਦ ਨਾਲ ਚੇਤੇ ਕਰ ਲੈਂਦੇ ਆ, ਉਹਨਾਂ ਦਾ ਫਿਰ ਟਕਰਾਅ ਬਣ ਜਾਂਦਾ। ਚਾਹੇ ਉਹ ਕਾਂਗਰਸੀ ਸਿੱਖ ਹੋਣ, ਚਾਹੇ ਉਹ ਅਕਾਲੀ ਸਿੱਖ ਹੋਣ, ਚਾਹੇ ਉਹ ਕਾਮਰੇਡ ਕਹਾਉਂਦੇ ਸਿੱਖ ਹੋਣ, ਤੇ ਚਾਹੇ ਉਹ ਮਿਸ਼ਨਰੀ ਸਿੱਖ ਕਹਾਉਂਦੇ ਹੋਣ, ਚਾਹੇ ਕੋਈ ਹੋਰ ਨਾਂ ਹੇਠ ਵੀ ਹੋ ਸਕਦੇ ਆ। ਕੋਈ ਇਹੋ ਜਿਹਾ ਵੀ ਹਿਸਾਬ ਕਿਤਾਬ ਬਣ ਸਕਦਾ ਵੀ ਕਿਸੇ ਮੌਕੇ ਖਾਲਿਸਤਾਨੀ ਸੰਘਰਸ਼ ਨਾਲ ਸੰਬੰਧਿਤ ਰਹੀ ਕਿਸੇ ਧਿਰ ਦਾ, ਕਿਸੇ ਸੰਸਥਾ ਦਾ, ਉਹਦੇ ਨਾਲ ਹੀ ਖਾਲਿਸਤਾਨੀਆਂ ਦਾ ਪੇਚਾ ਪਿਆ ਹੋਵੇ, ਤੇ ਉਹ ਜਿਹੜੀ ਕਿਸੇ ਵੇਲੇ ਖਾਲਿਸਤਾਨ ਨੂੰ ਰੀਪ੍ਰਜੈਂਟ ਕਰਦੀ ਧਿਰ ਹੋਵੇ ਜਾਂ ਸ਼ਖਸੀਅਤ ਹੋਵੇ, ਉਹ ਤਾਂ ਬਣੀ ਫਿਰਦੀ ਹੋਵੇ ਭਾਰਤ ਮਾਤਾ ਦੀ ਲਾਡਲੀ ਧਿਰ, ਤੇ ਖਾਲਿਸਤਾਨੀ ਉਹਦੇ ਵਿਰੋਧ 'ਚ ਖੜੇ ਹੋਣ, ਇਹ ਵੀ ਸਥਿਤੀ ਬਣ ਸਕਦੀ, ਬਣੀਆਂ ਨੇ। ਕੁੱਲ ਮਿਲਾ ਕੇ ਇਹ ਆ ਕਿ 1947 ਤੋਂ ਲੈ ਕੇ ਅੱਜ ਤੱਕ ਸਿੱਖਾਂ ਦੇ ਵਿੱਚ ਅੰਦਰ ਖਾਤੇ ਇਹ ਟਕਰਾਅ ਜਿਹੜਾ, ਇਹ ਤਕਰਾਰ ਆ ਜਿਹੜੀ, ਇਹ ਕਲੇਸ਼ ਆ ਜਿਹੜਾ, ਉਹ ਲਗਾਤਾਰ ਚੱਲਦਾ ਆ ਰਿਹਾ। ਤੇ ਜਦੋਂ ਵੀ ਅਸੀਂ ਸੰਘਰਸ਼ ਨਾਲ ਸੰਬੰਧਿਤ ਵਿਅਕਤੀਆਂ ਨੂੰ, ਧਿਰਾਂ ਨੂੰ, ਸੰਸਥਾਵਾਂ ਨੂੰ ਮਿਲਦੇ ਗਿਲਦੇ ਆ ਜਾਂ ਚਰਚਾ ਕਰਦੇ ਆ, ਉਹਨਾਂ ਦੇ ਮਨ ਦੇ ਅੰਦਰ ਇਸ ਗੱਲ ਦੀ ਬਹੁਤ ਭਾਰੀ ਔਖ ਆ। ਉਹ ਕਹਿੰਦੇ ਆ ਵੀ ਜਿੰਨਾ ਟਾਈਮ ਕੌਮ ਦੇ ਅੰਦਰ ਇਹ ਸੈਕਸ਼ਨ ਬੈਠਾ ਜਿਹੜਾ ਖਾਲਿਸਤਾਨ ਦੇ ਜਾਂ ਸਿੱਖ ਕੌਮ ਦੀ ਆਜ਼ਾਦੀ ਦੇ ਖਿਲਾਫ ਆ, ਜਿਹੜਾ ਕਹਿੰਦਾ ਹੈਗਾ ਕਿ ਫੇਰ ਕੀ ਹੋ ਗਿਆ ਜੇ ਅਕਾਲ ਤਖਤ ਢਹਿ ਗਿਆ, ਜਿਨ੍ਹਾਂ ਕੋਲੇ ਬੜੇ ਲੌਜਿਕ ਨੇ, ਬੜੀਆਂ ਤਰਕ, ਬੜੇ ਦਲੀਲਾਂ ਨੇਗੀਆਂ ਕਿ ਜੇ ਅੰਦਰ ਸੰਤ ਭਿੰਡਰਾਂ ਵਾਲੇ ਹਥਿਆਰ ਲੈ ਕੇ ਗਏ ਫਿਰ ਉਹਨਾਂ ਨੇ ਅਕਾਲ ਤਖਤ ਢਾਇਆ, ਹੋਰ ਬੜਾ ਕੁਛ ਆ, ਹਰ ਗੱਲ ਦਾ ਉਹਨਾਂ ਕੋਲੇ ਜਵਾਬ ਆ। ਭਾਰਤ ਦੇ ਹਕੂਮਤ ਦੇ ਸਾਰੇ ਜ਼ੁਲਮਾਂ ਦਾ, ਸਾਰੇ ਧੱਕਿਆਂ ਦਾ, ਸਾਰੀਆਂ ਬੇਇਨਸਾਫੀਆਂ ਦਾ ਇਹ ਸਿੱਖਾਂ ਵਿਚਲਾ ਇੱਕ ਵਰਗ ਆ ਜਿਹੜਾ, ਉਹ ਸਟੇਟ ਤੋਂ ਪਹਿਲਾਂ, ਜ਼ਾਲਮ ਹਕੂਮਤ ਤੋਂ ਪਹਿਲਾਂ ਹੀ ਇਹ ਉਹਨਾਂ ਦੇ ਹੱਕ ਦੇ ਵਿੱਚ ਵਕਾਲਤ ਕਰਨ ਨੂੰ ਤਿਆਰ ਬੈਠੇ। ਤੇ ਅਗਲੀ ਗੱਲ ਇਹ ਵੀ ਜੇ ਕਿਤੇ ਗੱਲ ਨਾ ਹੀ ਆਵੇ, ਉੱਥੇ ਫਿਰ ਕਹਿ ਦਿੰਦੇ ਆ ਵੀ ਠੀਕ ਆ ਜੀ, ਮੰਨ ਲੈਂਦੇ ਆ ਸਟੇਟ ਦੀ ਗਲਤੀ ਆ, ਪਰ ਇੰਨੀ ਗੱਲ ਦੇ ਨਾਲ ਆਪਾਂ ਨੂੰ ਖਾਲਿਸਤਾਨ ਵਾਲੇ ਪਾਸੇ ਥੋੜੀ ਤੁਰ ਪੈਣਾ ਚਾਹੀਦਾ। ਤੇ ਖਾਲਿਸਤਾਨੀ ਸੋਚ ਵਾਲੇ ਲੋਕ ਇਸ ਗੱਲੋਂ ਬੜੀ ਔਖ ਤੇ ਬੜੀ ਸੰਤਾਪ ਭਰੀ ਸਥਿਤੀ ਵਿੱਚ ਆ। ਪਰ ਇੱਕ ਗੱਲ ਮੈਂ ਖਾਲਿਸਤਾਨੀਆਂ ਦੀ ਦਾਦ ਦਿੰਦਾ ਵੀ ਉਹ ਕਹਿੰਦੇ ਆ ਵੀ ਦੇਖੋ, ਆਪਾਂ ਆਪਣੀ ਹੀ ਕੌਮ ਦੇ ਇਹਨਾਂ ਲੋਕਾਂ ਨੂੰ ਅਵਾ ਤਵਾ ਬੋਲ ਕੇ ਜਾਂ ਮਾੜਾ ਚੰਗਾ ਬੋਲ ਕੇ ਤਾਂ ਆਪਦੀ ਹਮਾਇਤ ਵਿੱਚ ਲਿਆ ਨਹੀਂ ਸਕਦੇ। ਆਪਾਂ ਤਾਂ ਦੋ ਗੱਲਾਂ ਨੇ, ਜਾਂ ਤਾਂ ਆਪਾਂ ਅਰਦਾਸ ਕਰੀਏ ਸੱਚੇ ਪਾਤਸ਼ਾਹ ਦੇ ਸਨਮੁਖ ਕਿ ਇਹਨਾਂ ਨੂੰ ਸਮੱਤ ਬਖਸ਼ਣ, ਦੂਜਾ ਹੈਗਾ ਵੀ ਆਪਾਂ ਆਪਦਾ ਪ੍ਰਚਾਰ ਤੇਜ਼ ਕਰੀਏ। ਆਪਾਂ ਜੇ ਆਪਦੀ ਹੀ ਕੌਮ ਦੇ ਸਿੱਖਾਂ ਨੂੰ ਵੀ ਨਹੀਂ ਕਾਇਲ ਕਰ ਸਕਦੇ ਕਿ ਖਾਲਿਸਤਾਨ ਕਿਉਂ ਚਾਹੀਦਾ, ਫਿਰ ਆਪਾਂ ਹੋਰਾਂ ਨੂੰ ਕਿੱਥੇ ਕਾਇਲ ਕਰ ਲਾਂਗੇ। ਮੈਂ ਇਹ ਗੱਲ ਕਈ ਖਾਲਿਸਤਾਨੀ ਸਫਾਂ ਦੇ ਵਿੱਚ ਜਾਂ ਭਰਾਵਾਂ 'ਚ ਬਹਿ ਕੇ ਇਹ ਗੱਲ ਸੁਣੀ, ਔਰ ਮੈਨੂੰ ਇਹ ਗੱਲ ਪ੍ਰਵਾਨ ਵੀ ਆ ਤੇ ਜੱਚਦੀ ਵੀ ਆ ਕਿ ਇਹ ਠੀਕ ਆ ਗੱਲ। ਹੁਣ ਆਪਦੀ ਹੀ ਕੌਮ ਦੇ ਬੰਦਿਆਂ ਨੂੰ ਕਿਸੇ ਮਾੜੇ ਭੈੜੇ ਢੰਗ ਤਰੀਕੇ ਨਾਲ ਤਾਂ ਕੋਈ ਗੱਲ ਨਹੀਂ ਨਾ ਉਹਨਾਂ ਦੇ ਖਾਨੇ 'ਚ ਪਾਈ ਜਾ ਸਕਦੀ, ਵਿਚਾਰ ਚਰਚਾ ਹੀ ਹੋਊਗੀ। ਪਰ ਹੈਰਾਨੀ ਦੀ, ਅਫਸੋਸ ਦੀ ਗੱਲ ਇਹ ਆ ਕਿ ਖਾਲਿਸਤਾਨ ਦੇ ਵਿਰੋਧੀ ਸਿੱਖ ਆ ਜਿਹੜੇ, ਉਹਨਾਂ ਨੂੰ ਇਸ ਗੱਲ ਦੇ ਨਾਲ ਕੋਈ ਸਰੋਕਾਰ ਨਹੀਂ ਕਿ ਯਾਰ ਸਾਡੀ ਹੀ ਕੌਮ ਦੇ ਸਿੱਖ ਭਰਾ ਇਹ ਜਿਹੜੇ ਨੇ ਜੇ ਖਾਲਿਸਤਾਨੀ ਸੋਚ ਰੱਖਦੇ ਆ ਤਾਂ ਇਹਨਾਂ ਦੀ ਕਦੇ ਤਾਂ ਕੋਈ ਤਾਂ ਗੱਲ ਸੁਣ ਲਈਏ। ਜਦੋਂ ਖਾਲਿਸਤਾਨੀ ਸੋਚ ਵਾਲੇ ਕਹਿੰਦੇ ਆ ਉਹ ਭਰਾਵੋ ਗਲਾਂ 'ਚ ਟਾਇਰ ਪੈਣ ਤੋਂ ਪਹਿਲਾਂ ਪਹਿਲਾਂ ਹੀ ਸੰਭਲ ਜਾਓ, ਉਦੋਂ ਬਾਅਦ ਵਿੱਚ ਜੇ ਅਕਲ ਆਈ ਵੀ ਤਾਂ ਕਾਹਦੀ ਅਕਲ ਆਈ, ਉਦੋਂ ਪਹਿਲਾਂ ਅਕਲ ਆ ਜਾਵੇ ਤਾਂ ਚੰਗੀ ਗੱਲ। ਖਾਲਿਸਤਾਨੀ ਸੋਚ ਵਾਲੇ ਜਦੋਂ ਕਲਪਦੇ ਆ ਕਿ ਸਾਡੀ ਲੜਾਈ ਤਾਂ ਦਿੱਲੀ ਨਾਲ, ਸਾਡੀ ਲੜਾਈ ਤਾਂ ਜ਼ਾਲਮ ਹਕੂਮਤ ਨਾਲ, ਸਾਡੀ ਲੜਾਈ ਤਾਂ ਭਾਰਤੀ ਸਟੇਟ ਨਾਲ, ਤਾਂ ਹੈਰਾਨੀ ਦੀ ਗੱਲ ਆ ਕਿ ਖਾਲਿਸਤਾਨ ਦੇ ਵਿਰੋਧੀ ਆ ਜਿਹੜੇ, ਉਹ ਕਹਿੰਦੇ ਆ ਕਿ ਤੁਹਾਡੀ ਲੜਾਈ ਦਿੱਲੀ ਨਾਲ ਹੈ ਨਹੀਂ ਹੈ, ਤੁਹਾਡੀ ਹਕੂਮਤ ਨਾਲ, ਸਟੇਟ ਨਾਲ ਕੀ ਹੈ ਸਾਨੂੰ ਨਹੀਂ ਪਤਾ, ਪਹਿਲਾਂ ਸਾਡੇ ਨਾਲ ਲੜੋ। ਉਹ ਬਹੁਤ ਸਾਰੇ ਇਹੋ ਜਿਹੇ ਨੁਕਤੇ, ਬਹੁਤ ਸਾਰੇ ਇਹੋ ਜਿਹੇ ਮਸਲੇ, ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਸਾਹਮਣੇ ਲਿਆ ਕੇ ਸਿੱਟ ਦਿੰਦੇ ਆ ਕਿ ਖਾਲਿਸਤਾਨੀਓ ਪਹਿਲਾਂ ਸਾਡੇ ਨਾਲ ਲੜੋ, ਅਸੀਂ ਤੁਹਾਨੂੰ ਹਿੱਲਣ ਹੀ ਨਹੀਂ ਦੇਣਾ ਹੈਗਾ, ਤੁਸੀਂ ਦਿੱਲੀ ਨਾਲ ਕਦੋਂ ਲੜ ਦੋਗੇ, ਦਿੱਲੀ ਨਾਲ ਨਹੀਂ, ਤੁਸੀਂ ਸਾਡੇ ਨਾਲ।
ਹੁਣ ਖਾਲਿਸਤਾਨੀ ਬਚਦੇ ਬਚਾਉਂਦੇ ਆਪਦੇ ਕਨਸੈਪਟ ਨੂੰ ਅੱਗੇ ਲੈ ਕੇ ਵੀ ਅਸੀਂ ਤਾਂ ਸਾਰਿਆਂ ਲਈ ਲੜ ਰਹੇ ਹਾਂ। ਅਸੀਂ ਖਾਲਿਸਤਾਨੀ ਤਾਂ ਉਹਨਾਂ ਸਿੱਖਾਂ ਲਈ ਵੀ ਲੜ ਰਹੇ ਹਾਂ ਜਿਹੜੇ ਖਾਲਿਸਤਾਨ ਦੇ ਵਿਰੋਧੀ ਸਿੱਖ ਨੇ। ਜਦੋਂ ਖਾਲਿਸਤਾਨ ਬਣ ਗਿਆ, ਜਿਹੜੇ ਸਿੱਖ ਖਾਲਿਸਤਾਨ ਦਾ ਅੱਜ ਵਿਰੋਧ ਕਰਦੇ ਆ, ਤੁਸੀਂ ਵੀ ਇੱਥੇ ਹੀ ਰਹਿਣਾ। ਤੁਹਾਨੂੰ ਵੀ ਉਦੋਂ ਇਸ ਗੱਲ ਦਾ ਜਿਹੜਾ ਅੱਜ ਸਾਨੂੰ ਲੱਗਦਾ ਕਿ ਤੁਹਾਨੂੰ ਅਹਿਸਾਸ ਨਹੀਂ ਹੈਗਾ, ਉਦੋਂ ਲੱਗੂਗਾ ਕਿ ਯਾਰ ਵਾਕਿਆ ਹੀ ਬਹੁਤ ਵਧੀਆ ਰਹੇ ਆ ਜਿਹੜਾ ਆਪਾਂ ਆਜ਼ਾਦ ਹੋ ਗਏ ਆ। ਕਿਉਂ ਲੱਗੂਗਾ? ਕਿਉਂਕਿ ਜਿਨ੍ਹਾਂ ਸਮੱਸਿਆਵਾਂ ਦਾ ਜ਼ਿਕਰ ਕਰਕੇ, ਜਿਨ੍ਹਾਂ ਮੁਸ਼ਕਲਾਂ ਦਾ, ਜਿਨ੍ਹਾਂ ਮਸਲਿਆਂ ਦਾ ਜ਼ਿਕਰ ਕਰਕੇ ਅੱਜ ਤੁਸੀਂ ਸਾਡਾ ਵਿਰੋਧ ਕਰਦੇ ਹੋ ਤੇ ਕਹਿੰਦੇ ਹੋ ਕਿ ਪਹਿਲਾਂ ਇਹਨਾਂ ਮਸਲਿਆਂ ਨੂੰ ਹੱਲ ਕਰੋ, ਫੇਰ ਕੋਈ ਖਾਲਿਸਤਾਨ ਦੀ ਗੱਲ ਕਰਿਓ। ਇਹਨਾਂ ਵਿੱਚੋਂ 50% ਮਸਲੇ ਖਾਲਿਸਤਾਨ ਬਣਨ ਸਾਰ ਹੀ ਆਪੇ ਆਪ ਹੀ ਹੱਲ ਹੋ ਜਾਣੇ। 50% ਤਾਂ ਇਹੋ ਜਿਹੇ ਮਸਲੇ ਆ ਜਦੋਂ ਅੱਜ ਆਪਾਂ ਭਾਰਤੀ ਹਕੂਮਤੀ ਤੰਤਰ ਦੇ ਗੁਲਾਮ ਆ, ਉਦੋਂ ਉਹ ਮਸਲੇ ਹੱਲ ਨਹੀਂ ਹੁੰਦੇ, ਪਰ 50% ਮਸਲੇ ਉਹਨਾਂ ਚੋਂ ਆਟੋਮੈਟਿਕ ਹੱਲ ਹੋ ਜਾਣੇ ਆ ਜਦੋਂ ਖਾਲਿਸਤਾਨ ਬਣ ਗਏ। ਦੂਜੀ ਗੱਲ, ਜਿਹੜੇ ਬਾਕੀ 50% ਬਚਦੇ ਮਸਲੇ ਆ, ਉਹਨਾਂ ਮਸਲਿਆਂ ਦੇ ਵਿੱਚ ਵੀ ਥੋੜੀ ਬਹੁਤੀ ਡਿਸਕਸ਼ਨ, ਵਿਚਾਰ ਚਰਚਾ ਹੋਊਗੀ, ਸਾਰਥਕ ਮਾਹੌਲ ਚ ਹੋਊਗੀ। ਕਿਉਂਕਿ ਹੁਣ ਤਾਂ ਜਦੋਂ ਵੀ ਕਿਸੇ ਮਸਲੇ ਦੇ ਉੱਤੇ ਅੰਤਮ ਹੱਲ ਬਣਨ ਲੱਗਦਾ, ਅੰਤਮ ਰਾਏ ਲੱਗਦੀ ਹੋਊਗੀ, ਉਸੇ ਮੌਕੇ ਭਾਰਤੀ ਹਕੂਮਤੀ ਸਟੇਟ ਦੇ ਜਿਹੜੇ ਕਰਿੰਦੇ ਆ, ਖੁਫੀਆ ਏਜੰਸੀਆਂ ਦੇ ਏਜੰਟ ਆ, ਜਿਹੜੇ ਦਿੱਲੀ ਅਤੇ ਨਾਗਪੁਰ ਨੇ ਭਰਤੀ ਕੀਤੇ ਆ, ਉਹਨਾਂ ਦੀਆਂ ਸਾਡੇ ਨਾਲੋਂ ਸ਼ਕਲਾਂ, ਸਾਡੇ ਨਾਲੋਂ ਦਾੜੇ ਪ੍ਰਕਾਸ਼ ਉੱਪਰ ਦੀ ਗਾਤਰੇ ਕਿਰਪਾਨਾਂ ਵੀ ਹੋ ਸਕਦੇ ਆ। ਉਹ ਜਿਹੜੇ ਏਜੰਟ ਨੇ ਉਹ ਕਦੋਂ ਮਸਲੇ ਦਾ ਹੱਲ ਹੋਣ ਦੇਣਗੇ? ਕਿਉਂ ਹੋਣ ਦੇਣਗੇ? ਜਿਹੜੇ ਮਸਲੇ ਸਾਡੀ ਕੌਮ ਦੇ ਲਈ, ਸਾਡੇ ਬੰਦਿਆਂ ਨੂੰ ਬਹੁਤ ਅਹਿਮ ਲੱਗਦੇ ਆ ਕਿ ਪਹਿਲਾਂ ਇਹਨਾਂ ਨੂੰ ਨਿਬੇੜੋ ਫੇਰ ਕੋਈ ਗੱਲ ਕਰਾਂਗੇ, ਉਹਨਾਂ ਮਸਲਿਆਂ ਦਾ ਹੱਲ ਅੱਜ ਭਾਰਤੀ ਹਕੂਮਤ ਕਿਵੇਂ ਹੋਣ ਦਊ? ਉਹ ਤਾਂ ਉਲਟਾ ਨਵੇਂ ਤੋਂ ਨਵੇਂ ਮਸਲੇ ਪੈਦਾ ਕਰੂਗੀ ਸਟੇਟ, ਕਿ ਸਿੱਖਾਂ ਦੇ ਵਿੱਚ ਇਹੋ ਜਿਹੇ ਮਸਲੇ ਵੱਧ ਤੋਂ ਵੱਧ ਹੋਣ ਜਿਨ੍ਹਾਂ ਦੇ ਉੱਤੇ ਕੋਈ ਅੰਤਮ ਰਾਏ ਨਾ ਬਣ ਸਕੇ। ਇੱਕ ਗੱਲ ਇੱਥੇ ਮੈਂ ਹੋਰ ਵੀ ਕਹਿਣੀ ਚਾਹੁੰਦਾ, ਜਿੰਨਾ ਕੁ ਮੈਂ ਆਲੇ ਦੁਆਲੇ ਧਿਆਨ ਮਾਰਦਾ ਦੂਜੀਆਂ ਕੌਮਾਂ ਧਰਮਾਂ ਦੇ ਵਿੱਚ ਜਾਂ ਦੂਜੀਆਂ ਧਰਮਾਂ ਕੌਮਾਂ ਦੇ ਇਤਿਹਾਸ ਉੱਤੇ, ਇਹਨਾਂ ਦੇ ਰਾਜ ਭਾਗ ਹੈਗੇ ਆ ਜਾਂ ਨਹੀਂ ਹੈਗੇ, ਹਰੇਕ ਕੌਮ ਦੇ ਵਿੱਚ ਕੁਛ ਨਾ ਕੁਛ, ਕੋਈ ਨਾ ਕੋਈ ਇਹੋ ਜਿਹੇ ਨੁਕਤੇ, ਕੋਈ ਮਸਲੇ ਇਹੋ ਜਿਹੇ ਹੈਗੇ ਆ ਜਿਹਦੇ ਉੱਤੇ ਉਸ ਕੌਮ ਦੇ ਲੋਕ ਅੰਤਮ ਰਾਏ ਬਣਾਉਣ ਵਿੱਚ ਅਸਫਲ ਰਹੇ। ਸਾਡੀ ਕੌਮ 'ਚ ਵੀ ਨੇ ਤਾਂ ਕੋਈ ਆਫਤ ਨਹੀਂ ਆ ਗਈ। ਕੌਮਾਂ ਦੇ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਉਸ ਕੌਮ ਦੇ ਆਰੰਭ ਕਰਨ ਵਾਲੇ ਪੈਗੰਬਰ, ਦੇਵੀ ਜਿਹੜੀਆਂ ਸ਼ਕਤੀ ਨਾਲ, ਅਧਿਆਤਮਕਵਾਦ ਨਾਲ ਜੁੜੀਆਂ ਰੂਹਾਂ, ਜਦੋਂ ਉਹ ਸ਼ੁਰੂ ਕਰਦੇ ਆ ਧਰਮ ਨੂੰ, ਉਦੋਂ ਉਹ ਹੋਰ ਸਥਿਤੀ ਹੁੰਦੀ ਆ, ਹੋਰ ਗੱਲ ਹੁੰਦੀ ਆ, ਸਮਾਂ ਬੀਤਦਾ ਤੇ ਫਿਰ ਬਹੁਤ ਕੁਝ ਇਹੋ ਜਿਹਾ ਆ ਜਾਂਦਾ ਜਿਹੜਾ ਕੋਈ ਧਰਮ ਦੇ ਉਹਦੇ ਪੈਗੰਬਰਾਂ ਨੇ ਚਾਹਿਆ ਨਹੀਂ ਹੁੰਦਾ, ਪਰ ਉਹ ਆ ਜਾਂਦਾ। ਜਿਵੇਂ ਜਿਹੜਾ ਸਨਾਤਨੀ ਬ੍ਰਾਹਮਣਵਾਦੀ ਮਤ ਵਾ, ਉਹਦੇ ਸ਼ੁਰੂਆਤੀ ਦੌਰ ਵਿੱਚ ਹੋ ਸਕਦਾ ਇੰਨਾ ਕਰਮ ਕਾਂਡ ਜਾਂ ਇੰਨੀਆਂ ਗੜਬੜਾਂ ਨਾ ਹੋਣ, ਪਰ ਬਾਅਦ ਵਿੱਚ ਉਹ ਹੋਰ ਹੀ ਕੁਝ ਬਣ ਕੇ ਰਹਿ ਗਿਆ। ਕਈ ਇਹੋ ਜਿਹੇ ਸੱਜਣ ਹਿੰਦੂ ਭਾਈਚਾਰੇ ਦੇ ਬਹਿ ਜਾਂਦੇ ਆ, ਉਹ ਕਹਿੰਦੇ ਆ ਕਿ ਜਾਤ ਵਰਣ ਦੀ ਜਿਹੜੀ ਵੰਡ ਵਾ ਅੱਜ ਜਿਹੜਾ ਰੂਪ ਲੈ ਚੁੱਕੀ ਆ, ਜਾਂ ਇਤਿਹਾਸ ਵਿੱਚ ਬੀਤੇ ਦੌਰ ਦੇ ਵਿੱਚ ਬਹੁਤ ਭਿਆਨਕ ਸੰਤਾਪ ਮਨੁੱਖਤਾ ਨੇ ਭੋਗਿਆ ਉਸ ਵੰਡ ਕਾਰਨ, ਤੇ ਅੱਜ ਉਹ ਤੋਂ ਆਪਾਂ ਬਹੁਤ ਨਾਬਾਚਕ ਮੰਨਦੇ ਆ। ਪਰ ਹੋ ਸਕਦਾ ਸ਼ੁਰੂਆਤੀ ਦੌਰ ਦੇ ਵਿੱਚ, ਜਿਵੇਂ ਕਿਸੇ ਫੈਕਟਰੀ 'ਚ ਜਾਂ ਕਿਸੇ ਸਮਾਜ ਵਿੱਚ ਜਾਂ ਕਿਸੇ ਪਰਿਵਾਰ 'ਚ ਕੰਮ ਵੰਡੇ ਜਾਂਦੇ ਆ, ਵੀ ਉਸ ਨਜ਼ਰੀਏ ਤੋਂ ਉਹਨਾਂ ਲੋਕਾਂ ਨੇ ਵੰਡ ਕੀਤੀ ਹੋਵੇ, ਭਾਵੇਂ ਆਪਾਂ ਉਹਨਾਂ ਦੀ ਇਸ ਵਿਚਾਰ ਨਾਲ ਸਹਿਮਤ ਨਾ ਹੋਈਏ। ਪਰ ਏਦਾਂ ਹੀ ਕਈ ਵਾਰ ਜਿਵੇਂ ਆਪਾਂ ਦੇਖਦੇ ਹਾਂ ਕਿ ਕਈ ਸਾਡੇ ਸਿੱਖ ਭਰਾ ਜਿੱਥੇ ਵੀ ਚਾਰ ਇਕੱਠੇ ਹੁੰਦੇ ਆ, ਬਾਹਰ ਮੁਲਕ 'ਚ ਚਲੇ ਜਾਣ ਜਾਂ ਕੋਈ ਹੋਰ, ਉਹ ਸਭ ਤੋਂ ਪਹਿਲਾਂ ਉੱਥੇ ਗੁਰਦੁਆਰਾ ਸਾਹਿਬ ਉਸਾਰਦੇ ਆ। ਗੁਰਦੁਆਰਾ ਸਾਹਿਬ ਉਸਾਰਨ ਮੌਕੇ ਭਾਵਨਾ ਬੜੀ ਨੇਕ, ਉੱਚੀ ਸੁੱਚੀ, ਪਾਕ ਪਵਿੱਤਰ ਹੁੰਦੀ ਆ ਵੀ ਧਰਮ ਦਾ ਨਾਂ, ਰੱਬ ਦਾ ਨਾਂ ਲਿਆ ਕਰਾਂਗੇ। ਪਰ ਸ਼ੁਰੂਆਤੀ ਬੰਦਿਆਂ ਦੀ ਭਾਵਨਾ ਹੋਰ ਹੁੰਦੀ ਆ, ਬਾਅਦ ਵਿੱਚ ਸਮਾਂ ਬੀਤਣ ਦੇ ਨਾਲ ਪ੍ਰਬੰਧ ਵਿੱਚ ਜਾਂ ਲੋਕਾਂ ਸੰਗਤਾਂ ਵਿੱਚ ਕੋਈ ਇਹੋ ਜਿਹੇ ਪ੍ਰਾਣੀ ਵੀ ਆ ਸਕਦੇ ਆ ਜਿਨ੍ਹਾਂ ਦੀ ਮਨਸ਼ਾ, ਜਿਨ੍ਹਾਂ ਦੀ ਭਾਵਨਾ ਉਨੀ ਸਾਫ਼ ਸੁਥਰੀ, ਪੱਕੀ ਤੇ ਸੱਚੀ ਸੁੱਚੀ ਨਾ ਹੋਵੇ।
फिर खिलारे पै जाते हैं। ਤੇ ਉਦੋਂ ਕੋਈ ਬੰਦਾ ਇਹ ਨਹੀਂ ਕਹਿੰਦਾ ਹੈਗਾ ਕਿ ਗੁਰਦੁਆਰਾ ਗਲਤ ਆ ਜਾਂ ਗੁਰਦੁਆਰੇ ਦੀ ਇੰਸਟੀਟਿਊਸ਼ਨ ਹੀ ਮਾੜੀ ਆ। ਉਦੋਂ ਆਪਾਂ ਕਹਿੰਦੇ ਆ ਇਹ ਬੰਦਾ ਮਾੜਾ। ਇਸ ਗੱਲ ਬਾਰੇ ਆਪਾਂ ਸਾਰੇ ਜਾਣਦੇ ਆ ਕਿ ਕਈ ਵਾਰ ਆਪਾਂ ਗੱਲ ਕਰਦੇ ਆ ਕਿ ਪਹਿਲਾਂ ਜਦੋਂ ਫਲਾਨਾ ਸਿੰਘ ਪ੍ਰਧਾਨ ਹੁੰਦਾ ਸੀ ਜਾਂ ਫਲਾਨੀ ਟੀਮ ਵੇਲੇ ਬੜਾ ਚੰਗਾ ਪ੍ਰਬੰਧ ਚੱਲਿਆ, ਅੱਜ ਪ੍ਰਬੰਧਕ ਮਾੜੇ ਆ ਗਏ, ਅੱਜ ਪ੍ਰਧਾਨ ਮਾੜਾ ਆ ਗਿਆ, ਜਾਂ ਅੱਜ ਸੇਵਾ ਕਰਨ ਵਾਲੇ ਬੰਦਿਆਂ 'ਚ ਔਗਣ ਨੇ। ਇਵੇਂ ਹੀ ਜਿਹੜੇ ਧਰਮ ਨੇ ਜਾਂ ਕੌਮਾਂ ਨੇ, ਜਿਉਂ-ਜਿਉਂ ਸਮਾਂ ਬੀਤਦਾ, ਅੱਜ ਸਾਡੇ ਧਰਮ ਦੀ ਉਮਰ ਅਜੇ 550 ਸਾਲ ਬਣਦੀ ਹੈ। ਇਸ ਸਮੇਂ ਦੌਰਾਨ ਜੋ ਕੁਝ ਸਾਡੇ 'ਚ ਆ ਰਿਹਾ ਆ, ਖਾਸ ਤੌਰ ਤੇ 1947 ਤੋਂ ਬਾਅਦ ਜਿਸ ਤਰੀਕੇ ਨਾਲ ਅਸੀਂ ਹਿੰਦੂਇਜ਼ਮ ਵੱਲ ਨੂੰ ਜੱਫੀਆਂ ਪਾ ਕੇ ਵਧੇ ਆ, ਬੇਸ਼ੱਕ ਜਦੋਂ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਅੰਗਰੇਜ਼ਾਂ ਨੇ ਇਹ ਗੱਲਾਂ ਲਿਖੀਆਂ ਬਈ ਹਿੰਦੂਇਜ਼ਮ ਜਿਹੜਾ ਹੈ ਉਹ ਸਿੱਖਇਜ਼ਮ ਨੂੰ ਹੜੱਪਣ ਨੂੰ ਫਿਰਦਾ, ਤੇ ਸਿੱਖ ਬੱਚੇ ਬੱਚੀਆਂ ਦਾ ਸਿੱਖੀ 'ਚ ਪਰਪੱਕ ਹੋਣਾ ਹਿੰਦੂਇਜ਼ਮ ਵਾਲਿਆਂ ਨੂੰ ਪ੍ਰਵਾਨ ਨਹੀਂ। ਤੇ ਬਹੁਤ ਕੁਝ ਆਪਾਂ ਨੂੰ ਪਤਾ ਵੀ ਗੁਰਦੁਆਰਾ ਸਧਾਰ ਲਹਿਰ, ਸਿੰਘ ਸਭਾ ਲਹਿਰ ਐਵੇਂ ਨਹੀਂ ਸੀ ਚੱਲੀਆਂ। ਇੱਕ ਪਾਸੇ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਜਾਣ ਤੋਂ ਬਾਅਦ ਸਾਡੇ ਕੋਲੇ ਸਾਡੀ ਸੱਤਾ, ਸਾਡੀ ਪ੍ਰਭੂ ਸੱਤਾ ਨਹੀਂ ਸੀ, ਤੇ ਸਾਨੂੰ ਜਿਹੜੇ ਨਵੇਂ ਹਾਕਮ ਬਣੇ ਸੀ ਉਹਨਾਂ ਤੋਂ ਖਤਰਾ ਸੀ। ਉਹਨਾਂ ਨੇ ਉਸ ਦੌਰ ਦੇ ਵਿੱਚ ਸਿੱਖਾਂ ਨੂੰ ਧਰਮ ਤੋਂ ਡੇਗ ਕੇ ਪੰਜਾਬ ਦੇ ਵਿੱਚ ਸਾਰੇ ਈਸਾਈ ਮਿਸ਼ਨਰੀ ਉਦੋਂ ਬੜੇ ਭੇਜੇ ਕਿ ਸਿੱਖਾਂ ਨੂੰ ਧਰਮ ਤੋਂ ਬਾਗੀ ਕੀਤਾ ਜਾਵੇ, ਈਸਾਈ ਬਣਾਇਆ ਜਾਵੇ। ਉਹਨਾਂ ਦਿਨਾਂ ਦੇ ਵਿੱਚ ਹੀ ਹਿੰਦੂਇਜ਼ਮ ਨਾਲ ਜੁੜੇ ਹੋਏ ਲੋਕਾਂ ਨੇ ਵੀ ਕੋਈ ਕਸਰ ਨਹੀਂ ਛੱਡੀ। ਜਿਹੜੇ ਭਰਾਵਾਂ ਨੇ ਗੁਰਦੁਆਰਾ ਸਧਾਰ ਲਹਿਰ ਅਤੇ ਸਿੰਘ ਸਭਾ ਲਹਿਰ ਦਾ ਇਤਿਹਾਸ ਪੜ੍ਹਿਆ ਹੋਵੇ, ਉਹ ਸਾਰੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦੇ ਹੋਣਗੇ ਕਿ ਕਿਵੇਂ ਸਿੱਖੀ ਉੱਤੇ ਹਮਲੇ ਜਿਹੜੇ ਆ ਉਹ ਕੀਤੇ ਗਏ। ਸ਼ਰਧਾ ਰਾਮ ਫਲੌਰੀ ਵਰਗਿਆਂ ਤੋਂ ਲੈ ਕੇ ਆਰੀਆ ਸਮਾਜੀਆਂ ਨੇ, ਹੋਰ ਸਾਰਿਆਂ ਨੇ ਬਹੁਤ ਉਹਨਾਂ ਦਿਨਾਂ ਦੇ ਵਿੱਚ ਸਿੱਖਾਂ ਦਾ ਦਿਲ ਦੁਖੀ ਕੀਤਾ। ਸ਼ੁੱਧੀਕਰਨ ਵਰਗੀਆਂ ਗੱਲਾਂ ਹੋਈਆਂ, ਤੇ ਇੱਥੋਂ ਤੱਕ ਲੋਕਾਂ ਨੂੰ ਭਰਮਾਇਆ ਗਿਆ ਕਿ ਇੱਕ ਟਾਈਮ ਸੀ ਜਦੋਂ ਸ਼ਸਤਰਧਾਰੀ ਖਾਲਸੇ ਦੀ ਲੋੜ ਸੀ। ਇਹ ਹਿੰਦੂਆਂ ਵਿੱਚੋਂ ਹੀ ਕੁਝ ਬੰਦੇ ਸੀ ਜਿਹੜੇ ਸਿੱਖ ਸਾਜੇ ਗਏ, ਖਾਲਸੇ ਬਣਾਏ। ਹੁਣ ਹਾਲਾਤ ਬਦਲ ਗਏ ਤੇ ਆਪਦੇ ਧਰਮ 'ਚ ਮੁੜ ਕੇ ਵਾਪਸ ਆਓ ਤੁਸੀਂ। ਇਹੋ ਜਿਹੀਆਂ ਸ਼ੋਸ਼ੇਬਾਜ਼ੀਆਂ, ਇਹ ਸਾਰਾ ਕੁਝ ਜਿਹੜਾ ਉਸ ਦੌਰ ਦੇ ਵਿੱਚ ਵਾਪਰਿਆ ਉਹ ਸਾਡੇ ਇਤਿਹਾਸ ਦਾ ਹਿੱਸਾ ਹੈ। ਇੱਕ ਪਾਸੇ ਸਾਡੇ ਧਰਮ ਦੇ ਉੱਤੇ ਬਾਹਰੋਂ ਆਏ ਗੋਰਿਆਂ ਦਾ ਹਮਲਾ ਕੀਤਾ, ਦੂਜੇ ਪਾਸੇ ਇਸ ਧਰਤੀ ਉੱਤੇ, ਇਸ ਭਾਰਤ ਦੀ ਧਰਤੀ ਉੱਤੇ ਜਿਨ੍ਹਾਂ ਦੇ ਰਾਖੀ ਲਈ, ਧਰਮ ਦੇ ਲਈ ਅਸੀਂ ਕੁਰਬਾਨੀਆਂ ਕਰਦੇ ਮਰ ਗਏ, ਉਹਨਾਂ ਨੇ ਵੀ ਉਦੋਂ ਹੱਲਾ ਬੋਲਿਆ ਜਦੋਂ ਸਾਡੇ ਕੋਲੇ ਸਾਧਨ ਨਹੀਂ ਸੀ। ਇਹਨਾਂ ਨੇ ਇਹ ਨਹੀਂ ਸੋਚਿਆ ਕਿ ਜਦੋਂ ਸਿੱਖਾਂ ਦੇ ਕੋਲੇ ਰਾਜ ਭਾਗ ਦੀ ਤਾਕਤ ਨਹੀਂ ਸੀ, ਇਹਨਾਂ ਨੇ ਉਦੋਂ ਵੀ ਸਾਡੇ ਧਰਮ ਦੀ ਰਾਖੀ ਕੀਤੀ। ਜਦੋਂ ਇਹਨਾਂ ਕੋਲੇ ਰਾਜ ਭਾਗ ਆ ਗਏ, 6 ਰਿਆਸਤਾਂ ਕਾਇਮ ਹੋਈਆਂ, ਉਦੋਂ ਇਹਨਾਂ ਨੇ ਕਿਸੇ ਵੀ ਧਰਮ ਦੀ ਹਾਨੀ ਨਹੀਂ ਹੋਣ ਦਿੱਤੀ ਤੇ ਹਿੰਦੂਆਂ ਦੀ ਵੀ ਨਹੀਂ ਹੋਣ ਦਿੱਤੀ। ਇਹਨਾਂ ਨੂੰ ਤਾਂ ਚਾਅ ਹੀ ਚੜ ਗਿਆ ਕਿ ਚਲੋ ਜੀ ਇਹਨਾਂ ਦਾ ਸਿੱਖਾਂ ਦਾ ਰਾਜ ਭਾਗ ਮਹਾਰਾਜਾ ਰਣਜੀਤ ਸਿੰਘ ਵਾਲਾ ਚਲੇ ਗਿਆ ਤੇ ਹੁਣ ਆਪਾਂ ਸਿੱਖਾਂ ਦਾ ਹਿੰਦੂਕਰਨ ਕਰੀਏ, ਸਿੱਖੀ ਦਾ ਬਾਹਮਣੀਕਰਨ ਕਰੀਏ। ਸਿੱਖਾਂ ਦੇ ਕੇਂਦਰੀ ਅਸਥਾਨ ਦਰਬਾਰ ਸਾਹਿਬ ਦੇ ਵਿੱਚ ਵੀ ਪ੍ਰਕਰਮਾਂ ਦੇ ਵਿੱਚ ਉਹ ਕਰਮਕਾਂਡ ਸਾਰੇ ਹੋ ਰਹੇ ਸੀ। ਸਭ ਨੂੰ ਪਤਾ ਕਿ ਮੂਰਤੀਆਂ ਰੱਖ ਕੇ ਕਿਵੇਂ ਸਿੱਖਾਂ ਨੂੰ ਚੜਾਇਆ ਗਿਆ। ਅਖੀਰ ਉਹ ਮੂਰਤੀਆਂ ਬਾਹਰ ਕੱਢੀਆਂ ਗਈਆਂ ਤੋਂ ਲਿਆ ਕੇ ਦੁਰਗਿਆਣਾ ਮੰਦਿਰ ਦੇ ਵਿੱਚ ਟਿਕਾ ਲਈਆਂ ਗਈਆਂ। ਤੇ ਪੰਡਤ ਮਦਨ ਮੋਹਨ ਮਾਲਵੀਆ ਤੇ ਹੋਰਾਂ ਦੇ ਇਸ ਤਰ੍ਹਾਂ ਦੇ ਕਾਰਿਆਂ ਨੂੰ ਇਤਿਹਾਸ ਨੇ ਲਿਖਿਆ ਕਿ ਇਹ ਸਿੱਖਾਂ ਤੇ ਹਿੰਦੂਆਂ ਦੇ ਵਿਚਾਲੇ ਦਫੇੜ ਪਾਉਣ ਵਾਲੇ ਵੱਡੇ ਕਾਰਨ ਬਣੇ। ਜਦੋਂ ਇਹ ਜਿੱਦ ਫੜੀ ਗਈ ਕਿ ਤੁਹਾਨੂੰ ਸਨਾਤਨੀ ਬ੍ਰਾਹਮਣਵਾਦੀ ਕਰਮਕਾਂਡਾਂ ਦੇ ਵਿੱਚ ਗੱਸਣਾ ਹੈ, ਤੇ ਸਿੱਖਾਂ ਨੇ ਉਹਦਾ ਵਿਰੋਧ ਕੀਤਾ। ਤੇ ਚਾਹੇ ਉਹਦੇ ਕਾਰਨ ਕੋਈ ਵੀ ਸੀ, ਉਸ ਮੌਕੇ ਅੰਗਰੇਜ਼ ਹਕੂਮਤ ਨੇ ਸਿੱਖਾਂ ਦੀ ਗੱਲ ਨੂੰ ਸਹੀ ਮੰਨਿਆ ਕਿ ਜਦੋਂ ਸਿੱਖ ਬੁੱਤ ਪ੍ਰਸਤ ਨਹੀਂ ਹੈਗੇ, ਮੂਰਤੀ ਪੂਜਕ ਨਹੀਂ ਹੈਗੇ, ਇਹ ਮਸਲਾ ਕੱਲਾ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਨਹੀਂ, ਸਾਰੇ ਹੀ ਗੁਰਧਾਮਾਂ ਦੇ ਵਿੱਚ ਜਿਹੜੇ ਮਹੰਤ ਸੀ ਉਹ ਕਾਬਜ ਹੋ ਕੇ ਹਿੰਦੂਇਜ਼ਮ ਦਾ ਪ੍ਰਚਾਰ ਕਰਨ ਲੱਗ ਪਏ ਸੀ। ਅਫਗਾਨਿਸਤਾਨ ਦੇ ਵਿੱਚ ਵੀ ਇਹ ਮਸਲਾ ਬਣਿਆ। ਉੱਥੇ ਵੀ ਉੱਥੋਂ ਦੇ ਉਸ ਮੌਕੇ ਦੇ ਜਿਹੜਾ ਬਾਦਸ਼ਾਹ ਸੀ, ਉਹਨੇ ਫਿਰ ਇਸ ਗੱਲ ਨੂੰ ਮੰਨਿਆ ਕਿ ਸਿੱਖ ਜਿਹੜੇ ਨੇ ਉਹ ਹਿੰਦੂ ਨਹੀਂ ਹੈਗੇ, ਬੁੱਤ ਪੂਜਕ ਨਹੀਂ ਹੈਗੇ,
तो इन्हां दा धर्म स्थान वखरा है। ये गुरुद्वारा साहिब की संस्था जिहड़ी आ वो हिंदुआं दे मंदिर वर्गी नहीं है। पर साडे लई यह बड़ा अफसोस वाला दौर है कि जिन्हां दे लई जिन्हां तो ये आस कीती सी कि जदों साडे कोल राज भाग आ तां असीं इन्हां दा साथ सहयोग दे रहे हैं, ते इन्हां ने उल्टा दाड़ टकाया जदों साडे कोले राज भाग नहीं सी। ਤੇ ਇਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਨੇ 1947 ਤੋਂ ਬਾਅਦ ਤਾਂ ਫਿਰ ਇਹਨਾਂ ਨੇ ਤਹਿ ਹੀ ਤੋੜਤੀ ਨਾ ਸਿੱਖੀ ਦਾ, ਸਿੱਖਾਂ ਦਾ ਹਿੰਦੂਕਰਨ ਕਰਨ ਲਈ। ਹੁਣ ਤਾਂ ਅਰਬਾਂ ਖਰਬਾਂ ਰੁਪਈਏ ਇਸ ਗੱਲ ਦੇ ਉੱਤੇ ਖਰਚੇ ਜਾ ਰਹੇ ਨੇ ਤੇ ਸਿੱਖਾਂ ਦੇ ਅੰਦਰ ਇਸ ਗੱਲ ਦੇ ਪ੍ਰਤੀ ਭਾਵਨਾ ਆਉਣੀ ਸੁਭਾਵਕ ਆ ਕਿ ਜੇ ਅਸੀਂ ਆਪਦਾ ਧਰਮ, ਆਪਦੀ ਹੋਂਦ ਹਸਤੀ ਬਚਾਉਣੀ ਹੈ ਤਾਂ ਅਸੀਂ ਬਾਕੀ ਸਾਰੇ ਮੁੱਦੇ ਬੰਦ ਕਰਕੇ ਖਾਲਿਸਤਾਨ ਲਈ ਲੜੀਏ, ਆਪਦਾ ਰਾਜ ਭਾਗ ਬਣਾਈਏ। ਚਲੋ ਖਾਲਿਸਤਾਨ ਕਿਹਾ ਜਾ ਰਿਹਾ, ਉਹਦਾ ਜੇ ਕੋਈ ਨਾਂ ਕਿਸੇ ਨੇ ਹੋਰ ਰੱਖਣਾ, ਕਿਸੇ ਨੂੰ ਹੋਰ ਬਹੁਤਾ ਵਧੀਆ ਚੰਗਾ ਲੱਗਦਾ ਕੋਈ ਉਹ ਰੱਖ ਲਵੇ, ਪਰ ਖਾਲਸੇ ਦੀ ਆਜ਼ਾਦੀ ਲਈ ਸਿੱਖਾਂ ਦੇ ਆਪਦੇ ਆਜ਼ਾਦ ਕੌਮੀ ਘਰ ਲਈ ਲੜਨਾ ਚਾਹੀਦਾ। ਪਰ ਸਾਡੇ ਭਾਈ ਦੇ ਭਾਈਚਾਰੇ ਦੇ ਲੋਕ ਕਹਿੰਦੇ ਜੀ ਨਹੀਂ, ਪਹਿਲਾਂ ਸਾਡੇ ਨਾਲ ਲੜੋ। ਕਾਹਦੇ ਉੱਤੇ ਲੜੋ? ਕੁਝ ਮੁੱਦੇ ਨੇ ਜੀ। ਕਿਹੜੇ ਮੁੱਦੇ ਆ? ਅੱਛਾ ਜੀ, ਰਾਗਮਾਲਾ ਬਾਣੀ ਹੈ ਕਿ ਨਹੀਂ? ਮੀਟ ਖਾਣਾ ਜਾਇਜ਼ ਆ ਜਾਂ ਨਹੀਂ? ਮਾਸ ਖਾਣਾ ਠੀਕ ਆ ਕਿ ਨਹੀਂ? ਫਿਰ ਜੀ ਜਿਹੜਾ ਮੂਲ ਮੰਤਰ ਆ ਉਹ ਕਿੱਥੋਂ ਤੱਕ ਆ? फिर जी केस की ककार आ कि केस ककार आ? फिर 10 ग्रंथ। ये मुद्दे पहला भी माड़ा मोटा इन्हां ते चर्चा चुर्चा चलती रही, पर जदों खाड़कू सिख संघर्ष उस तो बाद विच जवद्दी दे विच जिहड़ा कालज खुलिया, एक तां सिख मिशनरी कालज वो है जिहड़ा कूचा नंबर 5 फील्डगंज लुधियाणे च। इस तो पहला ननकाना साहब वाले शहीदां दी याद विच भी कालज शहीद सिख मिशनरी कालज जिहड़ा श्रोमणी कमेटी दे अधीन चलदा। ये मिशनरी कालज तो वखरे चौंता विच भी कालज आ, पर जिहड़ा जवद्दी दे विच खुलिया उत्थों जिहड़े प्रचारक पैदा होए ਉਹ ਇਹ ਗੱਲ ਦਾ ਉਹਨਾਂ ਦਾ ਹੈ ਕਿ ਅਸੀਂ ਜੀ ਸਿੱਖ ਰਹਿਤ ਮਰਿਆਦਾ ਜਿਹੜੀ ਅਕਾਲ ਤਖਤ ਸਾਹਿਬ ਵਾਲੀ ਆ ਉਹਨੂੰ ਸਮਰਪਿਤ ਆ ਤੇ ਪੰਥ ਦੇ ਵਿੱਚ ਆਏ ਹੋਏ ਵਿਗਾੜਾਂ ਖਿਲਾਫ ਲੜਦੇ ਆ। ਪਰ ਉੱਥੋਂ ਜਿਹੜੇ ਪ੍ਰਚਾਰਕ ਨਿਕਲੇ ਆ ਉਹਨਾਂ ਵਿੱਚੋਂ ਬਹੁਤਿਆਂ ਨੇ ਜਿਸ ਤਰੀਕੇ ਦੇ ਨਾਲ ਮਸਲਿਆਂ ਵਾਲੀ, ਕਲੇਸ਼ ਵਾਲੀ ਸਿੱਖੀ ਪ੍ਰਚਾਰੀ ਆ, ਉਹਦੇ ਕਰਕੇ ਬਹੁਤ ਕੰਮ ਔਖਾ ਹੁੰਦਾ ਜਾ ਰਿਹਾ। ਹੁਣ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੀ ਧਰਤੀ ਉੱਤੇ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਇੱਕ ਵਾਰੀ ਫੇਰ ਪੰਥਕ ਹਵਾ ਜਿਹੜੀ ਆ ਉਹ ਰੁਮਕਣੀ ਸ਼ੁਰੂ ਹੋਈ ਹੈ। ਬਹੁਤ ਸਾਰੇ ਲੋਕਾਂ ਦੀਆਂ ਆਸ਼ਾਵਾਂ ਦੁਬਾਰਾ ਜਾਗੀਆਂ ਨੇ। ਭਾਈ ਅਜਮੇਰ ਸਿੰਘ ਸਿੱਖ ਹਿਸਟੋਰੀਅਨ, ਉਹਨਾਂ ਦੀ ਪਿੱਛੇ ਜੇ ਇੱਕ ਇੰਟਰਵਿਊ ਸੁਣਦਾ ਸੀ, ਉਹ ਕਹਿੰਦੇ ਵੀ 1984 ਵੇਲੇ ਦੀ ਇੱਕ ਪੀੜ੍ਹੀ ਸੀ, ਇੱਕ ਉਸ ਤੋਂ ਬਾਅਦ ਜਿਹੜੀ ਚੌਥੀ ਪੀੜ੍ਹੀ ਆ, ਜਿਹੜੇ 15 ਤੋਂ 25 ਸਾਲ ਜਿਨ੍ਹਾਂ ਦੀ ਉਮਰ ਆ, ਜਿਨ੍ਹਾਂ ਦਾ ਜਨਮ ਸਮਝ ਲਓ ਵੀ 2000 ਸਨ ਦੇ ਲਾਗੇ ਹੋਇਆ, ਉਹ ਸਾਰੇ ਮੁੰਡੇ ਬੱਚੇ ਸਾਡੀ ਕੌਮ ਦੇ ਇਸ ਵੇਲੇ ਜਿਹੜਾ ਭਾਈ ਅਮਰਤਪਾਲ ਸਿੰਘ ਤੇ ਹੋਰ ਪ੍ਰਚਾਰ ਚੱਲ ਰਿਹਾ ਵੀ ਇਹਦੀ ਹਮਾਇਤ ਵਿੱਚ ਆਏ ਨੇ, ਉਹਨਾਂ ਨੂੰ ਇਹ ਸਾਰਾ ਕੁਝ ਬੜਾ ਚੰਗਾ ਲੱਗਦਾ। ਤੇ ਸਾਨੂੰ ਜਿੱਥੇ ਵੀ ਇੱਥੇ ਪੰਜਾਬ ਦੇ ਵਿੱਚ ਬਹਿਨੇ ਖੜਦੇ ਆ, ਕਿਸੇ ਦੁਕਾਨ ਤੇ ਜਾਈਏ, ਕਿਸੇ ਹੋਰ ਵਿਆਹ ਸ਼ਾਦੀ, ਖੁਸ਼ੀ ਗਮੀ, ਹਰ ਥਾਂ ਦੇ ਉੱਤੇ ਅਮਰਤਪਾਲ ਸਿੰਘ ਦੀਆਂ ਸਰਗਰਮੀਆਂ ਦੀ ਚਰਚਾ ਛਿੜਦੀ ਹੈ। ਬਹੁਤੇ ਲੋਕ ਚੰਗਾ ਸਮਝਦੇ ਆ, ਹਾਂ ਪੱਖੀ ਸੋਚ ਰੱਖਦੇ ਆ, ਪਰ ਅਫਸੋਸ ਦੀ ਗੱਲ ਇਹ ਹੈ ਕਿ ਹੁਣ ਇਹ ਜਿਹੜਾ ਪ੍ਰਚਾਰ ਦਾ ਜਾਂ ਇਹ ਚੰਗੀ ਹਵਾ ਵਾਲਾ ਮਾਹੌਲ ਸੀ, ਇਹਦੇ ਬਾਰੇ ਹੁਣ ਇੱਕ ਵਿਵਾਦ ਜਿਹਾ ਛਿੜਦਾ ਦਿਖਦਾ ਹੈ। ਮਿਸ਼ਨਰੀਆਂ ਅਤੇ ਸਿੱਖ ਜਗਤ ਦੇ ਵਿਚਾਲੇ ਇੱਕ ਵਾਰੀ ਫੇਰ ਲਾਲ ਝੰਡੇ ਜਿਹੜੇ ਆ ਉਹ ਹੋਏ ਦਿਖ ਰਹੇ। ਮੈਂ ਇੱਥੇ ਸਰਦਾਰ ਗਜਿੰਦਰ ਸਿੰਘ ਜੀ ਜਿਹੜੇ ਸਾਡੇ ਦਲ ਖਾਲਸਾ ਦੇ ਸਰਬੋ ਸਰਬਾ ਨੇ, ਉਹਨਾਂ ਦੀ ਇੱਕ ਗੱਲ ਸੰਗਤਾਂ ਨਾਲ ਸਾਂਝੀ ਕਰਨੀ ਚਾਹੁੰਦਾ। ਉਹ ਕਹਿੰਦੇ ਵੀ 1981 ਤੋਂ ਪਹਿਲਾਂ ਸਾਡੇ ਇੱਕ ਵੱਡੇ ਭਰਾਵਾਂ ਵਰਗੇ ਦੋਸਤ ਹੋਇਆ ਕਰਦੇ ਸੀ। ਉਹਨਾਂ ਇੱਕ ਦਿਨ ਬਹੁਤ ਖੂਬਸੂਰਤ ਗੱਲ ਕੀਤੀ। ਕਹਿੰਦੇ ਗਜਿੰਦਰ, ਲਹਿਰ ਦੀ ਸਫਲਤਾ ਲਈ ਦੁਸ਼ਮਣ ਘੱਟ ਤੋਂ ਘੱਟ ਬਣਾਉਣ ਦਾ ਰਾਹ ਚੁਣਿਓ। ਜੋ ਬੰਦਾ ਤੁਹਾਡੇ ਨਾਲ ਪਹਿਲੀ ਕਤਾਰ ਵਿੱਚ ਤੁਰ ਰਿਹਾ ਹੁੰਦਾ ਹੈ ਉਹ ਤਾਂ ਆਪਣਾ ਹੁੰਦਾ ਹੀ ਹੈ, ਪਰ ਉਹ ਵੀ ਤੁਹਾਡਾ ਹੀ ਹੁੰਦਾ ਹੈ। ਜੋ ਦੂਰ ਖੜਾ ਰਹਿ ਕੇ ਤੁਹਾਡੀ ਹਮਾਇਤ ਵਿੱਚ ਕੇਵਲ ਹੱਥ ਹੀ ਖੜਾ ਕਰਦਾ, ਉਹ ਵੀ ਤੁਹਾਡਾ ਹੀ ਹੁੰਦਾ। ਜੋ ਕਿਸੇ ਮਜਬੂਰੀ ਬਸ ਹੱਥ ਖੜਾ ਕਰਨੋਂ ਵੀ ਝਿਜਕਦਾ ਜਾਂ ਡਰਦਾ ਹੈ,
पर तुहाडे वल वेख के हमायत भरी मुस्कुराहट वखेरदा वो भी तुहाडा हुंदा। दुश्मन सिर्फ वो हुंदा है जो तुहाडे खिलाफ हुकूमत दा हथ टोका बन के हथियार चक। भाजी गजिंदर सिंह दी ये बड़ी खूबसूरत गल है कि सानू दुश्मन घट तो घट बनाने चाहिए। बहुत सारे लोग खालिस्तान जिंदाबाद के नारे लाउण जोगे भी नहीं होंगे। बहुत सारे लोग किसी खालिस्तानी सरगर्मी का हिस्सा बनने जोगे भी नहीं होंगे। बड़िया लोगों दी मजबूरियां ने, बड़े कारण ने उन्हां कोल कि वो इस संघर्ष का उवें हिस्सा नहीं बन पा रहे जिवें कि बाकी बने हुए ने। पर यदा अर्थ ये नहीं कि वो तुहाडे दुश्मन ने। दुश्मन सिर्फ वो आ भाजी गजिंदर सिंह की गल अनुसार जिहड़ा हुकूमत का हथ टोका बन के तुहाडे खिलाफ हथियार चक के लड़ना है। हुण ये गल तो अगली जिहड़ी गल है वो असीं कहने कि उन्हां नूं फिर की मन्निया जावे जिहड़े हथियार तां नहीं चकदे तुहाडे खिलाफ, पर लोकां नूं कायल करदे आ, बिठा के प्रचार करदे आ कि खालिस्तान की गल छड्डो, आओ आपां इन्हां विवादित मसलिਆਂ ते लड़ीए। ये विवादित मसले आ जिहड़े इन्हां बारे ਅਸੀਂ ਚਾਹੁੰਦੇ ਹਾਂ, ਅਸੀਂ ਵੀ ਸਮਝਦੇ ਹਾਂ ਖਾਲਿਸਤਾਨੀ ਕੋਈ ਨਹੀਂ ਚਾਹੁੰਦਾ ਹੈਗਾ ਕਿ ਇਹ ਮਸਲੇ ਸਦਾ ਲਮਕਦੇ ਰਹਿਣ। ਪਰ ਜਦੋਂ ਕਿਸੇ ਜੰਗ ਦੇ ਵਿੱਚ, ਕਿਸੇ ਲੜਾਈ ਦੇ ਮੈਦਾਨ 'ਚ ਖੜੇ ਹੋਈਏ, ਉਸ ਮੌਕੇ ਸਾਰਿਆਂ ਦੀ ਇੱਛਾ ਇਹ ਹੁੰਦੀ ਆ ਕਿ ਦੁਸ਼ਮਣ ਦੇ ਨਾਲ ਲੜਿਆ ਜਾਵੇ, ਆਪਸ ਵਿੱਚ ਜਿਹੜੀ ਸਾਡੀ ਕਾਟੋ ਕਲੇਸ਼ ਆ, ਤਕਰਾਰ ਆ, ਉਹਦੇ ਤੋਂ ਬਚਿਆ ਜਾਵੇ। ਸਾਨੂੰ ਤਾਂ ਉਹ ਬੰਦੇ ਚਾਹੀਦੇ ਆ, ਸਾਨੂੰ ਉਹ ਪ੍ਰਚਾਰ ਚਾਹੀਦਾ, ਸਾਨੂੰ ਉਹ ਮੁੱਦੇ ਚਾਹੀਦੇ ਆ ਜਿਹੜੇ ਸਾਨੂੰ ਇਕੱਠੇ ਰੱਖ ਸਕਣ, ਜਿਹੜੇ ਸਾਡੀ ਕੌਮ ਦਾ ਏਕਾ, ਇਤਫਾਕ ਅਤੇ ਪਿਆਰ ਵਧਾਉਣ ਤੇ ਅਸੀਂ ਦਿੱਲੀ ਨਾਲ ਲੜਦੇ ਮਰਦੇ ਅੱਗੇ ਵਧੀਆ ਸੰਘਰਸ਼ ਅੱਗੇ ਤੁਰੇ। ਪਰ ਸਾਡੇ ਭਰਾ ਕਹਿੰਦੇ ਜੀ ਨਹੀਂ, ਉਹ ਪ੍ਰਚਾਰ ਕਰੀਏ ਜਿਹਦੇ ਨਾਲ ਆਪਸ ਵਿੱਚ ਹੀ ਜੁੰਡ ਮਜੁੰਡੀ ਹੋਈ। ਇੱਕ ਪ੍ਰਚਾਰ ਜਾਂ ਇੱਕ ਪ੍ਰਚਾਰਕ ਉਹ ਹੈ ਜਿਹੜੇ बेशक उन्होंने भी कई आप थावां दे उत्ते, क्योंकि पूरा तो कोई भी नहीं होता, पर उन्होंने प्रचार का असर यह है कि सिखां दे विच चढ़दी कला की भावना जागदी है ते कौम दे घर नूं बनाउण दे लई, उस संघर्ष नूं अगे तोरन लई जिहड़ा 1984 च प्रचंड होया, उहदे च ताजगी आउंदी आ, तेजी आउंदी है। एक तां ओह है, दूजे पासे ओह है ਜਿਹੜੇ ਪ੍ਰਚਾਰਕ ਜਾਂ ਪ੍ਰਚਾਰ ਸਿੱਖਾਂ ਨੂੰ ਪਿੱਛੇ ਨੂੰ ਖਿੱਚ ਕੇ ਲੈ ਕੇ ਜਾਂਦੇ ਆ। ਹੁਣ ਇਹ ਕਿਹੋ ਜਿਹੀ ਸਥਿਤੀ ਬਣਾਈ ਜਾ ਰਹੀ ਹੈ ਕਿ ਜਾਂ ਤਾਂ ਤੁਸੀਂ ਫਲਾਣੇ ਬੰਦੇ ਦੇ ਹਮਾਇਤੀ ਬਣੋ ਜਾਂ ਫਲਾਣੇ ਬੰਦੇ ਦੇ ਵਿਰੋਧੀ ਬਣੋ। ਅਸੀਂ ਬੰਦਿਆਂ ਜਾਂ ਟਕਸਾਲਾਂ ਜਾਂ ਧਿਰਾਂ ਜਾਂ ਧੜਿਆਂ ਜਾਂ ਕਾਲਜਾਂ ਜਾਂ ਇਹਨਾਂ ਚੀਜ਼ਾਂ ਤੋਂ ਪਰਾਂ ਹੋ ਕੇ ਵੀ ਤਾਂ ਕੁਝ ਦੇਖ ਸਕਦੇ। ਇਹ ਜ਼ਰੂਰੀ ਤਾਂ ਨਹੀਂ ਕਿ ਸਾਰੇ ਦੇ ਸਾਰੇ ਸਿੱਖ ਜਿਹੜੇ ਆ ਉਹ ਜਾਂ ਤਾਂ ਮਿਸ਼ਨਰੀ ਹੋਣ ਜਾਂ ਮਿਸ਼ਨਰੀਆਂ ਦੇ ਹਮਾਇਤੀ ਹੋਣ ਜਾਂ ਮਿਸ਼ਨਰੀਆਂ ਦੇ ਵਿਰੋਧੀ ਹੋਣ। ਇਹ ਚੀਜ਼ ਨਹੀਂ ਹੋ ਸਕਦੀ। ਇਵੇਂ ਹੀ ਇੱਕ ਕੌਮ ਦੇ ਲਈ ਲੜਨ ਮਰਨ ਵਾਲੇ ਬੰਦੇ ਆ ਜਿਹੜੇ ਇਸ ਵੇਲੇ ਸਭ ਤੋਂ ਵੱਧ ਸੰਤਾਪ ਭੋਗ ਰਹੇ, ਉਹਨਾਂ ਨੂੰ ਕੋਈ ਮਤਲਬ ਨਹੀਂ ਕਿ ਕੌਣ ਬੰਦਾ, ਕੌਣ ਕਿਹੜੀ ਧਿਰ ਸਿੱਖਾਂ ਦੇ ਅੰਦਰ ਕਿਵੇਂ ਕਰਦੀ ਆ। ਉਹ ਕਹਿੰਦੇ ਆਪਾਂ ਆਪਸ ਵਿੱਚ ਹੀ ਆਪਦੇ ਮਸਲਿਆਂ ਨੂੰ ਛੱਡੋ, ਆਓ ਆਪਾਂ ਕੌਮ ਦੇ ਆਜ਼ਾਦੀ ਦੇ ਸੰਘਰਸ਼ ਨੂੰ ਹੋਰ ਤਿੱਖਾ ਤੇ ਤੇਜ਼ ਕਰੀਏ। ਉਹਨਾਂ ਦੇ ਤਨ ਮਨ ਨੂੰ ਅੱਗ ਲੱਗੀ ਪਈ ਆ ਕਿ ਸਾਡੀ ਕੌਮ ਨੂੰ ਕਿਸ ਤਰੀਕੇ ਨਾਲ ਘੇਰਿਆ ਹੋਇਆ, ਸਾਡੀ ਬੇਪੱਤੀ ਹੋ ਰਹੀ ਹੈ। ਸਾਡੇ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰੇਆਮ ਬੇਅਦਬੀ ਕਰਨ ਕਰਾਉਣ ਵਾਲਿਆਂ ਨੂੰ ਜੈਡ ਸਿਕਿਉਰਟੀਆਂ ਦੇ ਕੇ ਸਿਸਟਮ ਕਹਿ ਰਿਹਾ ਕਿ ਕੁਝ ਨਹੀਂ ਹੋਣ ਦੇਣਾ ਜੀ ਇਹਨਾਂ ਨੂੰ। ਇੱਕ ਪਾਸੇ ਭਾਰਤੀ ਹਕੂਮਤੀ ਤੰਤਰ ਸਾਨੂੰ ਜਲੀਲ ਕਰ ਰਿਹਾ, ਦੂਜੇ ਪਾਸੇ ਇੱਕ ਟੱਬਰ ਦੇ, ਇੱਕ ਪਰਿਵਾਰ ਦੇ ਜੀ ਆਪਦੇ ਦੁਸ਼ਮਣ ਨਾਲ ਲੜਨ ਦੀ ਬਜਾਏ ਆਪਸ ਵਿੱਚ ਹੀ ਲੜਨ। ਤੇ ਸੁਭਾਵਿਕ ਗੱਲ ਆ ਕਿ ਜਿਹੜੇ ਲੋਕ ਇਹੋ ਜਿਹੀ ਸਥਿਤੀ ਪੈਦਾ ਕਰ ਰਹੇ ਨੇ, ਇਹੋ ਜਿਹੇ ਹਾਲਾਤ ਪੈਦਾ ਕਰ ਰਹੇ ਨੇ, ਉਹਨਾਂ ਪ੍ਰਤੀ ਮਨ ਵਿੱਚ ਫਿਰ ਔਖ ਆਉਂਦੀ ਹੈ। ਮੈਂ ਇਹਨੂੰ ਸੌਖਾ ਕਰਾਂ ਗੱਲ ਨੂੰ ਕਿ ਮੰਨ ਲਓ ਕਿਸੇ ਪਰਿਵਾਰ ਦੇ ਵਿੱਚ 4
बच्चे ने 4 भरा ने ते छोटे भरा दा पहले ही तकरार चलदा कि मैनूं थों घट मिलिया जमीन चों प्यो वाली चों। ਵੱਡੇ ਮੁੰਡੇ ਦਾ ਆਪਦਾ ਕੋਈ ਪਰਿਵਾਰ ਨਾਲ ਦੁੱਖ ਵਾ, ਪਰ ਇੱਕ ਸਾਂਝੇ ਬਾਗਲੇ 'ਚ ਸਾਂਝੇ ਥਾਂ ਦੇ ਉੱਤੇ ਰਹਿੰਦੇ ਆ ਤੇ ਦੁਸ਼ਮਣ ਨੇ ਗਵਾਂਢੀ ਨੇ ਉਹਨਾਂ ਦੇ ਨਾਲ ਲੜਾਈ ਵਿੰਡ ਲਈ ਆ। ਉਸ ਮੌਕੇ ਨਾ ਤਾਂ ਵੱਡੇ ਦੀਆਂ ਉਹਨਾਂ ਦੁੱਖਾਂ ਦੀ ਉਹਨਾਂ ਗੱਲਾਂ ਦੀ ਕਿਸੇ ਨੂੰ ਲੋੜ ਆ ਕਿ ਮੇਰੇ ਨਾਲ ਆਹ ਕੀਤਾ, ਮੈਂ ਨਹੀਂ ਤੁਹਾਡੇ ਨਾਲ ਜਾਂਦਾ, ਨਾ ਛੋਟੇ ਭਰਾ ਦੀ ਕਿਸੇ ਨੂੰ ਇਹ ਗੱਲ ਅਸਰ ਕਰਨੀ ਆ ਕਿ ਮੇਰੇ ਨਾਲ ਧੱਕਾ ਕੀਤਾ, ਹੁਣ ਤੁਸੀਂ ਆਪੇ ਲੜੋ। ਉਸ ਮੌਕੇ ਤਾਂ ਚਾਰੇ ਭਰਾਵਾਂ ਦਾ ਪੈਰ ਗੱਡ ਕੇ ਇਕਜੁੱਟ ਤੇ ਇਕਮੁੱਠ ਹੋ ਕੇ ਉਸ ਹਮਲਾ ਕਰਨ ਵਾਲੇ ਦੁਸ਼ਮਣ ਨਾਲ ਲੜਨ ਦਾ ਉਹਦਾ ਹੀ ਬਣਦਾ, ਹੋਰ ਤਾਂ ਕੋਈ ਗੱਲ ਨਹੀਂ ਬਣਦੀ। ਇਹ ਨਹੀਂ ਅਸੀਂ ਕਹਿੰਦੇ ਕਿ ਜਿਨ੍ਹਾਂ ਮੁੱਦਿਆਂ ਦੀ ਗੱਲ ਕਰ ਰਹੇ ਲੋਕ ਵੀ ਉਹ ਮੁੱਦੇ ਕੋਈ ਅਹਿਮ ਨਹੀਂ ਹੈ, ਪਰ ਅਸੀਂ ਇਸ ਗੱਲ ਦੀ ਗਰੰਟੀ ਦਿੰਦੇ ਆ ਕਿ ਇਹਨਾਂ ਮੁੱਦਿਆਂ ਦੇ ਉੱਤੇ ਜਿੰਨੀ ਮਰਜ਼ੀ ਸੁਹਿਰਦਤਾ ਨਾਲ ਇਹਨਾਂ ਦਿਨਾਂ ਦੇ ਵਿੱਚ ਬਹਿ ਲਈਏ, ਦੁਸ਼ਮਣ ਦੇ ਏਜੰਟ ਸਾਨੂੰ ਉਹਦੇ ਤੇ ਅੰਤਮ ਰਾਏ ਤੇ ਨਹੀਂ ਪਹੁੰਚਣ ਦੇਣਗੇ। ਦੂਜੀ ਗੱਲ ਇਹ ਹੈ ਕਿ ਜੇਕਰ ਦੁਨੀਆ ਦੀਆਂ ਹੋਰਨਾਂ ਕੌਮਾਂ ਤੇ ਧਰਮਾਂ ਵੱਲ ਧਿਆਨ ਮਾਰੀਏ ਤਾਂ ਹਰ ਧਰਮ ਤੇ ਕੌਮ 'ਚ ਇਹੋ ਜਿਹੇ ਮੁੱਦੇ ਹੈਗੇ ਆ ਜਿਨ੍ਹਾਂ ਦੇ ਕੋਲ ਰਾਜ ਭਾਗ ਆ ਜਾਣ ਤੋਂ ਬਾਅਦ ਵੀ ਉਹ ਅੰਤਮ ਜਿਹੜੀ ਆ ਰਾਏ ਜਾਂ ਅੰਤਮ ਫੈਸਲਾ ਨਹੀਂ ਬਣ ਪਾਇਆ। ਤਾਂ ਹੋ ਸਕਦਾ ਸਾਡੇ ਵੀ ਖਾਲਿਸਤਾਨ ਜਾਂ ਸਾਡਾ ਸਿੱਖ ਰਾਜ ਬਣਨ ਤੋਂ ਬਾਅਦ ਵੀ ਕੁਝ ਮੁੱਦੇ ਰਹਿ ਜਾਣ। ਹੁਣ ਮੁੱਦੇ ਤਾਂ ਉਹ ਉਦੋਂ ਵੀ ਖੜੇ ਰਹਿ ਸਕਦੇ ਆ ਜਦੋਂ ਸਾਡਾ ਖਾਲਿਸਤਾਨ ਬਣਿਆ ਹੋਵੇ, ਤਾਂ ਇੰਨੀ ਗੱਲ ਦੇ ਬਦਲੇ ਅਸੀਂ ਅੱਜ ਸਾਡੇ ਖਾਲਿਸਤਾਨ ਦੇ ਸੰਘਰਸ਼ ਨੂੰ ਕਿਉਂ ਕਮਜ਼ੋਰ ਕਰੀਏ? ਇਹ ਉਹਨਾਂ ਸਾਰੇ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਕਿ ਆਪਦੇ ਮਨ ਦੇ ਅੰਦਰ ਝਾਤ ਮਾਰੋ ਕਿ ਆਪਾਂ ਗੁਲਾਮ ਤੇ ਗੁਲਾਮ ਕੌਮ ਨੂੰ ਘੱਟ ਤੋਂ ਘੱਟ ਉਹ ਮੁੱਦੇ ਚਾਹੀਦੇ ਆ ਜਿਨ੍ਹਾਂ ਦੇ ਉੱਤੇ ਆਪਸ ਵਿੱਚ ਹੀ ਅਸੀਂ ਲੜਦੇ ਹੋਈਏ। ਸਾਨੂੰ ਵੱਧ ਤੋਂ ਵੱਧ ਉਹ ਮੁੱਦੇ ਚਾਹੀਦੇ ਆ ਜਿਹੜੇ ਅਸੀਂ ਇਕੱਠੇ ਰਹਿ ਸਕੀਏ। ਤੇ ਇੰਨੇ ਖਤਰਨਾਕ ਇੰਨੇ ਉਲਟ ਮਾਹੌਲ ਦੇ ਦਿਨਾਂ ਦੇ ਵਿੱਚ ਜੇਕਰ ਕੋਈ ਸਾਨੂੰ ਕਹਿੰਦਾ ਕਿ ਤੈਨੂੰ ਤਾਂ ਇਹ ਗੱਲਾਂ ਛੱਡ ਆਜ਼ਾਦੀ ਗੁਲਾਮੀ ਦੀਆਂ, ਆਪਾਂ ਐਂ ਲੜੀਏ, ਆਓ ਕਰੀਏ, ਆਪਸ ਵਿੱਚ ਹੀ ਜੁੰਡਮ ਜੁੰਡੀ ਕਰੀਏ, ਤੇ ਉਹ ਇਹ ਕਵੇ ਕਿ ਮੈਂ ਬਹੁਤ ਭਲਾ ਵਾਂ, ਮੈਂ ਬਹੁਤ ਚੰਗਾ ਇਨਸਾਨ। ਭਾਈ ਅਸੀਂ ਉਸ ਚੰਗਿਆਈ ਨੂੰ, ਉਸ ਭਲਾਈ ਨੂੰ, ਉਸ ਗਿਆਨ ਨੂੰ ਅਸੀਂ ਕੀ ਚੱਟੀਏ ਜਿਹੜਾ ਸਾਡੇ ਇੱਕ ਦੂਜੇ ਦੇ ਸਿਰ ਪੜਾਉਣ। ਅਸੀਂ ਬਹੁਤ ਹੀ ਖਤਰਨਾਕ ਦੌਰ ਵਿੱਚ ਇਤਿਹਾਸ ਦੇ ਵਿੱਚ ਇਸ ਮੌਕੇ ਗੁਜ਼ਰ ਰਹੇ। ਸਾਡੇ ਆਲੇ ਦੁਆਲੇ ਸਾਨੂੰ ਸਮਝ ਹੀ ਨਹੀਂ ਲੱਗਦੀ ਕਿਹੜਾ ਆਪਣਾ ਤੇ ਕਿਹੜਾ ਪਰਾਇਆ। ਜਿਸ ਅਕਾਲੀ ਧਾਰਾ ਨੂੰ ਅਸੀਂ ਹੁਣ ਤੱਕ ਸਿੱਖ ਜਗਤ ਨੇ ਤਾਕਤ ਦੇ ਕੇ ਇਹ ਸਮਝਿਆ ਕਿ ਇਹ ਸਾਡੇ ਲਈ ਸਾਡੀ ਵਕਾਲਤ ਕਰਨਗੇ, ਸਾਡੇ ਹੱਕਾਂ ਦੀ, ਸਾਡੇ ਹਿੱਤਾਂ ਦੀ ਰਾਖੀ ਕਰਨਗੇ, ਸਾਨੂੰ ਸਭ ਤੋਂ ਵੱਡੀ ਨਿਰਾਸ਼ਾ ਹੀ ਉੱਥੋਂ ਮਿਲ ਰਹੀ। ਜਦੋਂ ਨਰਕਧਾਰੀਆਂ ਨੇ 1978 ਦੇ ਵਿੱਚ ਅਕਾਲੀਆਂ ਦੇ ਰਾਜ ਵਿੱਚ ਅਸੀਂ ਉਦੋਂ ਇਹ ਸਮਝਿਆ ਕਿ ਸਟੇਟ ਸਿਸਟਮ ਏਜੰਸੀਆਂ ਜਾਣ ਬੁੱਝ ਕੇ ਇਹ ਕਰਤੂਤ ਕਰ ਰਹੀਆਂ ਕਿ ਸਿੱਖਾਂ ਦੇ ਵਿੱਚ ਅਕਾਲੀ ਦਲ ਦਾ ਵਕਾਰ ਖਤਮ ਹੋ ਜਾਵੇ। ਇੱਥੋਂ ਤੱਕ ਗੱਲਾਂ ਹੋਈਆਂ ਕਿ ਸਿੱਖਾਂ ਨੂੰ ਲੀਡਰਲੈਸ ਕਰਨ ਲਈ ਚੱਲ ਰਿਹਾ ਸਾਰਾ ਕੁਝ। ਇਹ ਵੀ ਆਪਾਂ ਸੁਣਦੇ ਆਏ ਆ ਕਿ ਅਕਾਲੀ ਦਲ ਨੂੰ ਖਤਮ ਕਰਾਉਣ ਦੀਆਂ ਸਾਜ਼ਿਸ਼ਾਂ, ਪਰ ਉਹ ਸਾਰਾ ਕੁਝ ਖਤਮ ਹੁੰਦਾ ਗਿਆ, ਕੋਈ ਗੱਲ ਨਹੀਂ ਬਣੀ। ਤੇ ਅੱਜ ਡੇਰਾ ਸਰਸਾ ਦਾ, ਡੇਰਾ ਭਨਿਆਰਾ ਦਾ, ਸਿੱਖੀ ਦੇ ਹਰੇਕ ਦੁਸ਼ਮਣ ਦਾ ਸਾਥ ਸਹਿਯੋਗ ਹੋਰ ਕੋਈ ਦੇਵੇ ਨਾ ਦੇਵੇ, ਪਰ ਬਾਦਲ ਦਲ ਨੇ, ਅਕਾਲੀ ਦਲ ਨੇ ਦੇ ਕੇ ਸਭ ਤੋਂ ਵੱਡੀ ਗੱਲ ਸਮੇਤ ਸੈਣੀ ਵਰਗੇ, ਜਹਾਰ ਆਲਮ ਵਰਗੇ ਬੁੱਚੜਾਂ ਨੂੰ, ਉਸ ਤੋਂ ਅੱਗੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਉੱਤੇ ਤਾਂ ਸਾਡੇ ਲਈ ਜੋ ਸਥਿਤੀ ਬਣੀ ਹੋਈ ਹੈ ਉਹਦੇ ਵਿੱਚ ਤਾਂ ਸਾਨੂੰ ਸਾਰਿਆਂ ਨੂੰ ਇਹ ਸਾਰੇ ਨੁਕਤੇ ਅੰਦਰ ਆਪਦੇ ਵਸਾ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਇੱਕ ਲੰਮੀ ਲੜਾਈ ਦੀ ਲੋੜ ਹੈ। ਤੇ ਲੜਾਈ ਦੇ ਢੰਗ ਤਰੀਕੇ ਅੱਜ 18ਵੀਂ ਸਦੀ ਨਹੀਂ ਹੈ, ਅੱਜ ਸਦੀ ਹੋਰ ਆ। ਅੱਜ ਦੇ ਸਮੇਂ ਦੇ ਕਿਹੜੇ ਹਥਿਆਰ ਹੋ ਸਕਦੇ ਆ, ਅੱਜ ਦੇ ਸਮੇਂ 'ਚ ਅਸੀਂ ਕਿਵੇਂ ਆਪਦੀ ਆਜ਼ਾਦੀ ਦੇ ਸੰਘਰਸ਼ ਨੂੰ ਪ੍ਰਚੰਡ ਕਰਨਾ ਹੈ,
ਇਹ ਗੱਲਾਂ ਸਾਡੇ ਚਰਚਾ 'ਚ ਹੋਣੀਆਂ ਚਾਹੀਦੀਆਂ। ਪਰ ਸਾਨੂੰ ਕਿਹਾ ਜਾ ਰਿਹਾ ਕਿ ਆਜ਼ਾਦੀ ਗੁਲਾਮੀ ਦੀ ਗੱਲ ਛੱਡੋ, ਪਹਿਲਾਂ ਆਪਾਂ ਇਹਨਾਂ ਮਸਲਿਆਂ ਤੇ ਆਪਸ ਵਿੱਚ ਹੀ ਸਿਰ ਪਾੜੀਏ ਇੱਕ ਦੂਜੇ ਦੇ। ਬਹੁਤ ਹੀ ਦਿਲ ਦੀਆਂ ਵੇਦਨਾਵਾਂ ਨਾਲ ਭਰ ਕੇ ਅੰਦਰੋਂ ਮਨ ਚੋਂ ਇਹ ਬੇਨਤੀ ਕਰ ਰਹੇ ਹਾਂ ਕਿ ਦੁਸ਼ਮਣ ਦਾ ਕੰਮ ਸੌਖਾ ਨਾ ਕਰੀਏ। ਅਸੀਂ ਨਹੀਂ ਕਹਿੰਦੇ ਕਿ ਤੁਸੀਂ ਏਜੰਸੀਆਂ ਦੇ ਧੱਕੇ ਚੜ ਕੇ ਇਹ ਕਰਤੂਤਾਂ ਕਰ ਰਹੇ ਹੋ ਸਕਦਾ ਏਜੰਸੀਆਂ ਦੇ ਏਜੰਟ ਵੀ ਲੱਗੇ ਹੋਣ, ਜਿਹੋ ਜਿਹਾ ਦੁਸ਼ਮਣ ਨਾਲ ਸਾਡਾ ਵਾਹ ਪਿਆ ਹੋਇਆ, ਉਹ ਸਾਡੀ ਕੌਮ ਦੇ ਅੰਦਰ ਆਪ ਹੀ ਦੋ ਇਹੋ ਜਿਹੀਆਂ ਧਿਰਾਂ ਪੈਦਾ ਕਰ ਸਕਦੇ ਆ। ਇੱਕ ਧਿਰ ਵਿੱਚ ਦੁਸ਼ਮਣ ਦਾ ਏਜੰਟ ਇਹ ਲਲਕਾਰੇ ਮਾਰ ਰਿਹਾ ਹੋਵੇ ਕਿ ਮੈਂ ਦੇਖੂ ਕਿਹੜਾ ਰਾਗਮਾਲਾ ਪੜ੍ਹਨੋਂ ਰੋਕਦਾ, ਮੈਂ ਪੜੂੰਗਾ, ਤੇ ਦੂਜਾ ਏਜੰਟ ਇਹ ਕਹਿ ਰਿਹਾ ਹੋਵੇ ਮੈਂ ਤੈਨੂੰ ਰੋਕ ਕੇ ਦਿਖਾਉਂ। ਤੇ ਉਹ ਲੜਾਈ ਜਿਹਦੇ ਵਿੱਚ ਸਾਡੇ ਸਾਹਮਣੇ ਦੋਨੇ ਪੱਖਾਂ ਤੋਂ ਹੀ ਦੁਸ਼ਮਣ ਦੇ ਏਜੰਟ ਨੇ, ਅਸੀਂ ਉਹਦਾ ਹਿੱਸਾ ਕਿਉਂ ਬਣੀਏ? ਅਸੀਂ ਤਾਂ ਆਪਾਂ ਆਪਦੀ ਤਾਕਤ, ਆਪਦੀ એનર્ਜੀ ਦਿੱਲੀ ਖਿਲਾਫ ਵਰਤੀ। ਸਿੱਖਾਂ ਦੇ ਕੋਲ ਜਿੰਨੀ ਵੀ ਸ਼ਕਤੀ ਹੈ, ਜਿੰਨੀ ਵੀ એનર્ਜੀ ਹੈ, ਜਿੰਨੇ ਵੀ ਸਾਧਨ ਨੇ, ਉਹਨਾਂ ਦੇ ਨਾਲ ਜੇ ਅੱਜ ਵੀ ਅਸੀਂ ਦਿੱਲੀ ਖਿਲਾਫ ਲੜੀਏ, ਹਕੂਮਤ ਖਿਲਾਫ ਲੜੀਏ, ਗੁਲਾਮੀ ਦੇ ਖਿਲਾਫ ਲੜੀਏ ਤੇ ਆਜ਼ਾਦੀ ਦੀ ਪ੍ਰਾਪਤੀ ਲਈ ਲੜੀਏ, ਅੱਜ ਵੀ ਅਸੀਂ ਕਾਮਯਾਬ ਹੋ ਸਕਦੇ ਹਾਂ। ਪਰ ਸਾਡੇ ਸਾਧਨਾਂ ਨੂੰ, ਸਾਡੇ ਸਰਮਾਏ ਨੂੰ, ਸਾਡੀ એનર્ਜੀ ਨੂੰ ਕਰਾਹੇ ਪਾ ਕੇ ਨਾਬਾਚਕ ਕੰਮਾਂ ਦੇ ਵਿੱਚ ਉਲਝਾ ਕੇ ਖਤਮ ਕਰਾਉਣਾ, ਇਹ ਚੀਜ਼ ਦੁਸ਼ਮਣ ਨੂੰ, ਏਜੰਸੀਆਂ ਨੂੰ ਤੇ ਭਾਰਤੀ ਹਾਕਮਾਂ ਨੂੰ ਤਾਂ ਚੰਗੀ ਲੱਗ ਸਕਦੀ ਹੈ। ਮੈਨੂੰ ਨਹੀਂ ਲੱਗਦਾ ਹੈਗਾ ਵੀ ਕੋਈ ਸਿੱਖ ਜਿਹੜਾ ਖਾਲਿਸਤਾਨੀ ਸੰਘਰਸ਼ ਦਾ ਵੀ ਹਿੱਸਾ ਨਾ ਬਣਿਆ ਹੋਵੇ, ਉਹ ਵੀ ਨਹੀਂ ਚੰਗਾ ਸਮਝੂਗਾ ਕਿ ਸਿੱਖ ਆਪਸ ਵਿੱਚ ਹੀ ਲੜਨ ਵਾਲੇ ਮਸਲਿਆਂ ਦੇ ਉੱਤੇ ਚਰਚਾ ਕਰਨ। ਹਰ ਇੱਕ ਕੌਮ ਦੇ ਅੰਦਰ ਵਿਗਾੜ ਹੁੰਦੇ ਆ, ਹਰ ਇੱਕ ਮਨੁੱਖ ਦੇ ਵਿੱਚ ਔਗਣ ਹੁੰਦੇ ਆ, ਪਰ ਇੱਕ ਅਸੀਂ ਖਾੜਕੂ ਸੰਘਰਸ਼ ਦੌਰਾਨ ਦੀ ਮੈਂ ਗੱਲ ਇੱਥੇ ਕਰਕੇ ਸਮਾਪਤੀ ਕਰਾਂ ਕਿ ਉਸ ਦੌਰ ਦੇ ਵਿੱਚ ਜਿਹੜੇ ਕੌਮ ਦੇ ਲਈ ਜਾਨਾਂ ਵਾਰ ਗਏ, ਸ਼ਹਾਦਤਾਂ ਪਾ ਗਏ, ਉਹ ਸਾਰੇ ਦੇ ਸਾਰੇ ਬਾਣੀ ਤੇ ਬਾਣੇ ਨੂੰ ਪ੍ਰਣਾਏ ਹੋਏ ਧਾਰਮਿਕ ਸੀਸ ਮਾਰਨ ਵਾਲੇ, ਉਹ ਸਾਰੇ ਦੇ ਸਾਰੇ ਲੋਕ ਬਹੁਤ ਜ਼ਿਆਦਾ ਹਰ ਪੱਖੋਂ ਸੰਪੂਰਨ ਸੀ। ਪਰ ਨਹੀਂ, ਉਹਨਾਂ ਦੀ ਸ਼ਹਾਦਤ ਨੇ ਉਹਨਾਂ ਨੂੰ ਬਹੁਤ ਵੱਡਾ ਕਰਤਾ। ਅੱਜ ਉਹਨਾਂ ਦੇ ਔਗਣ ਕੇ ਕੋਈ ਅਰਥ ਨਹੀਂ ਰੱਖਦੇ। ਜਦੋਂ ਅਸੀਂ ਆਪਦੇ ਸ਼ਹੀਦ ਹੋਏ ਸੰਘਰਸ਼ ਦੇ ਸਾਥੀ ਪਰਿਵਾਰਾਂ ਕੋਲ ਜਾਂਦੇ ਆਉਂਦੇ ਤਾਂ ਬਹੁਤ ਵਾਰੀ ਗੱਲਾਂ ਇਹੋ ਜਿਹੀਆਂ ਸਾਹਮਣੇ ਆਉਂਦੀਆਂ ਨੇ ਜਿਹੜੀਆਂ ਪਬਲਿਕ ਦੇ ਵਿੱਚ, ਜਨਤਾ ਵਿੱਚ, ਸੰਗਤਾਂ ਵਿੱਚ ਕਰਨ ਲਾਇਕ ਵੀ ਨਹੀਂ, ਪਰ ਸਾਡੇ ਹੀ ਭਰਾ ਸੀ, ਸਾਡੇ ਹੀ ਬੰਦੇ, ਉਹਨਾਂ ਦੇ ਉਹ ਔਗਣ ਅੱਜ ਕੋਈ ਅਰਥ ਨਹੀਂ ਰੱਖਦੇ। ਇਵੇਂ ਹੀ ਸਾਡੇ ਵਿੱਚ ਵੀ ਘਾਟਾਂ ਨੇ, ਸਾਡੇ 'ਚ ਵੀ ਔਗਣ ਨੇ, ਸਾਡੇ 'ਚ ਅਸੀਂ ਮਨੁੱਖ, ਪੂਰਾ ਤਾਂ ਗੁਰੂ ਦਾ ਨਾਮ ਹੋ ਸਕਦਾ, ਪਰ ਉਹਨਾਂ ਔਗਣਾਂ, ਘਾਟਾਂ, ਕਮਜ਼ੋਰੀਆਂ, ਚਾਹੇ ਉਹ ਬੰਦਿਆਂ 'ਚ ਨੇ, ਚਾਹੇ ਉਹ ਧਿਰਾਂ 'ਚ ਨੇ, ਚਾਹੇ ਉਹ ਧੜਿਆਂ 'ਚ ਨੇ, ਤੇ ਚਾਹੇ ਉਹ ਕੌਮ 'ਚ ਨੇ, ਉਹਨਾਂ ਦੀ ਗੱਲ ਛੇੜ ਕੇ ਨਿਰਾਸ਼ਾ ਫੈਲਾਉਣੀ, ਮਾਯੂਸੀ ਫੈਲਾਉਣੀ, ਉਦਾਸੀ ਫੈਲਾਉਣੀ, ਇਹ ਤਾਂ ਕੋਈ ਬੰਦਿਆਂ ਵਾਲੀ ਗੱਲ ਨਹੀਂ। ਹਰ ਇੱਕ ਮਨੁੱਖ ਦੇ ਵਿੱਚ ਜਿਹੜੇ ਗੁਣ ਹੁੰਦੇ, ਔਗਣ ਹੁੰਦੇ ਨੇ, ਪਰ ਗੁਣ ਵੀ ਹੁੰਦਾ। ਅਸੀਂ ਕਈ ਬੰਦਿਆਂ ਬਾਰੇ ਜਾਣਦੇ ਹਾਂ ਕਿ ਉਹਨਾਂ ਦੀ ਬੋਲਬਾਣੀ, ਉਹਨਾਂ ਦਾ ਵਰਤੋਂ ਵਿਹਾਰ ਠੀਕ ਨਹੀਂ ਸੀ, ਜਾਇਜ਼ ਨਹੀਂ ਸੀ, ਪਰ ਉਹਨਾਂ ਦਾ ਧਰਮ ਲਈ, ਕੌਮ ਲਈ ਲੜਨਾ ਮਰਨਾ ਹੀ ਬੜਾ ਕਾਰ ਆਮਦ ਹੈ। ਉਵੇਂ ਹੀ ਇਸ ਵੇਲੇ ਜਿਹੜੇ ਵਿਅਕਤੀ ਇਸ ਗੱਲੋਂ ਖੁਸ਼ ਨੇ ਕਿ ਆਪਸ ਵਿੱਚ ਹੀ ਸਿੱਖ ਲੜ ਰਹੇ ਨੇ, ਜਿਹੜੇ ਕਹਿੰਦੇ ਨੇ ਕਿ ਮੇਰੀ ਈਗੋ ਜਿਹੜੀ ਆ ਉਹ ਸ਼ਾਂਤ ਤਾਂ ਹੋਊਗੀ ਨਾ ਜੇ ਮੈਂ ਸਾਹਮਣੇ ਵਾਲੇ ਤੋਂ ਵੱਡੀ ਗੱਲ ਬਰਦਾਸ਼ਤ ਕਰਨ ਦਾ ਵਾਦਾ ਹੀ ਨਹੀਂ, ਹਰ ਇੱਕ ਨੂੰ ਆਪੋ ਧਾਪ ਪਾਈ ਜਾ ਰਹੀ ਹੈ। ਤੇ ਜਿਹੜਾ ਇੱਕ ਮਾਹੌਲ, ਇੱਕ ਸਖਾਵਾਂ ਜਿਹਾ ਪੱਖ ਅਸੀਂ ਪੰਜਾਬ 'ਚ ਮਹਿਸੂਸ ਕਰ ਰਹੇ ਸੀ, ਉਹਦੇ ਸਾਹਮਣੇ ਇੱਕ ਵਾਰੀ ਫੇਰ ਸਵਾਲੀਆ ਨਿਸ਼ਾਨ ਲੱਗਦਾ ਦਿਖ ਰਿਹਾ। ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆ। ਇੱਥੇ ਤਾਂ ਹਾਲ ਇਹ ਆ ਵੀ ਜਿਹੜਾ ਜਿਵੇਂ ਲੜਦਿਆਂ ਨੂੰ ਹਟਾਉਣ ਜਾਵੇ ਨਾ, ਉਹਨੂੰ ਵੀ ਘੇਰ ਲੈਂਦੇ ਆ, ਉਹਨੂੰ ਵੀ ਕਹਿੰਦੇ ਆ ਵੀ ਇਹ ਨਿਰਪੱਖ ਨਹੀਂ ਹੈਗਾ। ਹੁਣ ਦੋ ਬੰਦੇ ਲੜ ਰਹੇ ਆ, ਤੀਜਾ ਬੰਦਾ ਆਇਆ, ਉਹਨੇ ਇੱਕ ਨੂੰ ਫੜ ਲਿਆ ਤੇ ਕਿਹਾ ਵੀ ਤੂੰ ਕਿਉਂ ਮਾਰਦਾ ਉਹਦੇ, ਤੇ ਉਹ ਬੰਦਾ ਕਵੇ ਕਿ ਇਹ ਨਿਰਪੱਖ ਨਹੀਂ ਹੈਗਾ, ਇਹਨੇ ਉਹਨੂੰ ਕਾਹਤੋਂ ਨਹੀਂ ਫੜਿਆ। ਹੁਣ ਇੱਕ ਬੰਦਾ ਉਹ ਇੱਕ ਨੂੰ ਹੀ ਫੜ ਸਕਦਾ, ਇਹ ਕਹਿੰਦੇ ਨਿਰਪੱਖ ਨਹੀਂ ਹੈਗਾ। ਨਿਰਪੱਖ ਕੌਣ ਆ? ਜਿਹੜਾ ਸਾਡੀ ਧਿਰ 'ਚ ਵਾ ਜਾਂ ਸਾਡੀ ਧਿਰ ਦੀ ਬੋਲੀ ਬੋਲਦਾ, ਉਹ ਨਿਰਪੱਖ। ਨਿਰਪੱਖ ਵੀ ਉਹ ਵਾ ਜਿਹੜਾ ਸਾਡੇ ਪੱਖ 'ਚ, ਉਹ ਨਿਰਪੱਖ ਨਹੀਂ ਹੈਗਾ ਜਿਹੜਾ ਸੱਚੀ ਸੁੱਚੀ ਗੱਲ ਕਰ। ਆਓ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ, ਸਾਡੀ ਕੌਮ ਨੂੰ
ਇਹਨਾਂ ਝਮੇਲਿਆਂ ਤੋਂ, ਉਹਨਾਂ ਵਿਅਕਤੀਆਂ ਤੋਂ, ਉਹਨਾਂ ਧਿਰਾਂ ਤੋਂ ਨਿਰਲੇਪ ਕਰੋ, ਉਹਨਾਂ ਤੋਂ ਬਚਾਓ ਤੇ ਸਾਨੂੰ ਉਹ ਬੰਦੇ ਬਖਸ਼ੋ, ਉਹ ਪ੍ਰਚਾਰ ਬਖਸ਼ੋ, ਉਹ ਪ੍ਰਚਾਰਕ ਬਖਸ਼ੋ ਜਿਹੜੇ ਸਾਨੂੰ ਏਕਤਾ ਤੇ ਇਤਫਾਕ ਬਖਸ਼ਣ, ਸਾਨੂੰ ਵਿਵਾਦਤ ਮਸਲਿਆਂ 'ਚ ਨਾ ਉਲਝਾਉਣ, ਜਿਹੜੇ ਇਹ ਕਹਿਣ ਕਿ ਇਹ ਮਸਲੇ ਚੱਲਦੇ ਚਲਾਉਂਦੇ ਰਹਿਣੇ ਆ, ਆਓ ਪਹਿਲਾਂ ਆਪਾਂ ਆਪਦੀ ਕੌਮ ਦੀ ਆਜ਼ਾਦੀ ਦਾ ਘਰ ਸਿਰਜੀਏ, ਖਾਲਿਸਤਾਨ ਸਿਰਜੀਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।